ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ ਐਫਐਮ ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ ਅੱਜ ਨਵੰਬਰ ਦੀ 20 ਤਰੀਕ ਆ ਦਿਨ ਸੋਮਵਾਰ ਆ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ 1992 ਤੋਂ ਇੰਸ਼ੋਰੈਂਸ ਤੇ ਬਿਜ਼ਨਸ ਤੇ ਨੇ ਇਸ ਮੌਕੇ ਕੋਵਿਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਲਸ ਦਾ ਵਕਤ ਚੱਲ ਰਿਹਾ ਆ ਇਸ ਦੇ ਬਾਰੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 65 ਸਾਲ ਦੇ ਹੋ ਚੁੱਕੇ ਹੋ ਹੋਣ ਵਾਲੇ ਹੋ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਆ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ ਵਿਜ਼ਟਰ ਇੰਸ਼ੋਰੈਂਸ ਲਾਈਫ ਇੰਸ਼ੋਰੈਂਸ ਲਈ ਕਾਲ 4082722500 408 272 ਟੇਰਕੇਨਾ ਇਮੀਗ੍ਰੇਸ਼ਨ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੇਨਾ 4159090503 ਮਨਜੀਤ ਸਿੰਘ ਕੁਲਾਰ ਅਵਤਾਰ ਸਿੰਘ ਮੰਜ਼ਿਲ ਕਲੋਵਿਸ ਸਤਨਾਮ ਸਿੰਘ ਅਮਰਜੀਤ ਸਿੰਘ ਦਸਾਨ ਸਨੀ ਪਰੇਵਾਲ ਯੂਨੀਵਰਸਿਟੀ ਲਖਵੀਰ ਸਮਰਾ ਟੈਕਸਸ ਗੁਰਮੇਲ ਸਿੰਘ ਬਲਬੀਰ ਬਾਸੀ ਬੇਕਰਸਫੀਲਡ ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ H&M ਆਇਲ ontario ਹਰਜੀਤ ਸਿੰਘ ਲੈਥਰੋਪ ਗੁਰਦੇਵ ਸਿੰਘ ਸੋਹਲ ਐਂਟੀਲੋਪ ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ ਕਰਨੈਲ ਸਿੰਘ ਰੰਧਾਵਾ ਟਰਲੌਕ ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਧਰਮ ਸਿੰਘ ਰਮਿੰਦਰ ਸਿੰਘ ਬਸਰਾ ਮੇਜਰ ਸਿੰਘ ਸਿੱਧੂ ਵਿੰਦਰ ਧਾਲੀਵਾਲ ਨਛੱਤਰ ਸਿੰਘ ਗਿੱਲ ਬੇਕਰਸਫੀਲਡ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ ਕਾਲ 5307517605 ਸਾਰਿਆਂ ਦਾ ਧੰਨਵਾਦ ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਜੀ ਖਬਰਾਂ ਤੋਂ ਪਹਿਲਾਂ ਪੰਜਾਬੀ ਰੇਡੀਓ ਯੂਐਸਏ ਦੀ ਜਿਹੜੀ ਟੀਮ ਆ ਉਹ ਮੋਡੈਸਟੋ ਸੀਰੀਜ਼ ਜਿਹੜਾ ਗੁਰਦੁਆਰਾ ਸਾਹਿਬ ਆ ਕੱਲ ਉੱਥੇ ਗਏ ਸੀ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਉਸ ਗੁਰੂ ਘਰ ਨੇ ਪ੍ਰੋਗਰਾਮ ਰੱਖੇ ਸੀ ਕਾਫੀ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਸੀ ਆਪਾਂ ਪੰਜਾਬੀ ਰੇਡੀਓ ਯੂਐਸਏ ਦਾ ਬੂਥ ਵੀ ਲਾਇਆ ਸੀ ਤੇ ਬਹੁਤ ਆਪਣੇ ਜਿਹੜੇ ਸਰੋਤੇ ਆ ਉਹ ਸਾਨੂੰ ਆ ਕੇ ਉੱਥੇ ਮਿਲੇ ਵੀ ਸੋ ਉਹਨਾਂ ਸਾਰਿਆਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਤੇ ਪ੍ਰੋਗਰਾਮ ਬਹੁਤ ਵਧੀਆ ਸੀ ਜਿਹੜੇ ਨਹੀਂ ਪਹੁੰਚ ਸਕੇ ਉਹਨਾਂ ਨੇ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ YouTube ਤੇ ਲਾਈਵ ਵੀ ਦੇਖਿਆ ਤੇ ਕੁਝ ਹੋਰ ਵੀਡੀਓਜ਼ ਤੇ ਜਿਹੜੀਆਂ ਪਿਕਚਰਸ ਹੈਗੀਆਂ ਆ ਕੱਲ ਵਾਲੇ ਪ੍ਰੋਗਰਾਮ ਦੀਆਂ ਉਹ ਅੱਜ ਅਪਲੋਡ ਕਰ ਦਿੱਤੀਆਂ ਜਾਣਗੀਆਂ ਤੇ ਤੁਸੀਂ ਜਿਹੜੇ ਆ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ YouTube ਤੇ ਲਾਈਵ ਉਹਨਾਂ ਨੂੰ ਦੇਖ ਸਕੋਗੇ ਜੀ ਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ ਰਾਜਕਨਵੀਰ ਸਿੰਘ ਜੀ ਕੁਝ ਇੱਕ ਜ਼ਰੂਰ ਕਿਉਂਕਿ ਜਿਹੜਾ ਪੰਜਾਬੀ ਰੇਡੀਓ ਯੂਐਸਏ ਆ ਸਾਡਾ ਮੇਨ ਮਕਸਦ ਇਹ ਆ ਵੀ ਆਪਣੀ ਕਮਿਊਨਿਟੀ ਨੂੰ ਜਿਹੜਾ ਅਵੇਅਰ ਕਰਨਾ ਤੁਹਾਡੇ ਆਲੇ ਦੁਆਲੇ ਕੀ ਵਾਪਰ ਰਿਹਾ ਆ ਪੂਰੇ ਵਰਲਡ ਲੈਵਲ ਤੇ ਸਿੱਖਾਂ ਦੇ ਨਾਲ ਕੀ ਵਾਪਰ ਰਿਹਾ ਆ ਸੋ ਇਹ ਜਿਹੜੀਆਂ ਸਾਡਾ ਮੇਨ ਮਕਸਦ ਹੈਗਾ ਆ ਵੀ ਤੁਹਾਡੇ ਤੇ ਕੀ ਇਫੈਕਟ ਹੁੰਦਾ ਹੈਗਾ ਬਾਕੀ ਅਸੀਂ ਸਾਰੇ ਇਸ਼ੂ ਫਿਰ ਤੁਹਾਡੇ ਨਾਲ ਦੀ ਨਾਲ ਡਿਸਕਸ ਕਰਦੇ ਰਹਿੰਦੇ ਆ ਉੱਥੇ ਮੋਡੈਸਟੋ ਵੀ ਬਹੁਤ ਸਾਰੇ ਸਰੋਤੇ ਮਿਲੇ ਜਿਨ੍ਹਾਂ ਨੇ ਕਿਹਾ ਵੀ ਭਾਜੀ ਜਿਹੜੀ ਤੁਸੀਂ ਖਬਰ ਸਾਂਝੀ ਕੀਤੀ ਸੀ ਵੀ 38 ਦੇ ਕਰੀਬ ਜਿਹੜੇ ਹਸਪਤਾਲਾਂ ਦੇ ਮੈਟਰਨਿਟੀ ਵਾਰਡਸ ਆ ਹੋਰ ਇਹ ਬੰਦ ਹੋਏ ਆ ਕਈ ਸ਼ਹਿਰਾਂ ਦੇ ਵਿੱਚ ਤਾਂ ਇੱਕੋ ਇੱਕ ਸੀ ਜਿੱਦਾਂ ਮਡੇਰਾ ਹੋ ਗਿਆ ਜੀ ਸੋ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਦੇਖੋ ਵੀ ਹਨਾ ਅਸੀਂ ਟੈਕਸ ਵੀ ਦਿੰਨੇ ਆ ਸਾਨੂੰ ਕੋਈ ਦੱਸਦਾ ਨਹੀਂ ਕੋਈ ਵਸਦਾ ਨਹੀਂ ਅਨਫੋਰਚੂਨੇਟਲੀ ਜਿਹੜੇ ਆਪਣੇ ਕੁਝ ਲੀਡਰ ਹੁੰਦੇ ਆ ਉਹ ਮੂਹਰੇ ਫੋਟੋ ਖਿਚਾ ਕੇ ਹਟ ਜਾਂਦੇ ਆ ਆਰਗੇਨਾਈਜੇਸ਼ਨਸ ਵੀ ਬਾਹਲੀਆਂ ਕੰਮ ਨਹੀਂ ਕਰਦੀਆਂ ਵੀ ਇਦਾਂ ਦੀ ਜਿਹੜੀ ਹੁੰਦੀ ਆ ਸਾਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣੇ ਜਿਹੜੇ ਲੋਕਲ ਅਸੀਂ ਸਾਡੇ ਸਿਟੀ ਕੌਂਸਲ ਮੈਂਬਰ ਆ ਜਾਂ ਮੇਅਰਸ ਆ ਜਾਂ ਸਾਡੇ ਅਸੈਂਬਲੀ ਮੈਂਬਰ ਸੈਨੇਟਰ ਜਾਂ ਗਵਰਨਰ ਆ ਉਹਨਾਂ ਨੂੰ ਕੰਟੈਕਟ ਕਰ ਸਕੀਏ ਸੋ ਬਿਲਕੁਲ ਆਪਾਂ ਹਮੇਸ਼ਾ ਹੀ ਦੱਸਦੇ ਰਹਿੰਦੇ ਆ ਤੇ ਫਿਊਚਰ 'ਚ ਵੀ ਇਦਾਂ ਹੀ ਦੱਸਾਂਗੇ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਹਫ਼ਤੇ ਪਹਿਲਾਂ ਆਪਾਂ ਖਬਰ ਸਾਂਝੀ ਕੀਤੀ ਸੀ ਭਈ ਟਾਰਗੇਟ ਨੇ ਬੇ ਏਰੀਏ ਦੇ 3 ਸਟੋਰ ਜਿਹੜੇ ਆ ਉਹ ਬੰਦ ਕਰ ਦਿੱਤੇ ਆ ਮੇਨ ਕਾਰਨ ਉਹਨਾਂ ਨੇ ਇਹ ਦੱਸਿਆ ਸੀ ਵੀ ਚੋਰੀ ਬਹੁਤ ਜ਼ਿਆਦਾ ਹੋ ਗਈ ਆ ਸੈਨ ਫਰਾਂਸਿਸਕੋ ਓਕਲੈਂਡ ਤੇ ਪਿਟਸਬਰਗ ਦੇ ਵਿੱਚ ਇਹ 3 ਸਟੋਰ ਸੀ ਜਿਹਦੇ ਨਾਲ ਹੰਡਰਡਸ ਆਫ ਜੌਬਸ ਗਈਆਂ ਸੀ ਤੇ ਹੁਣ ਇਹ ਖਬਰ ਆ ਰਹੀ ਆ ਇੱਕੋ ਇੱਕ ਜੋ ਸ਼ੈਰਿਫ ਆ ਕੈਲੀਫੋਰਨੀਆ ਦੇ ਵਿੱਚ ਸੈਕਰਾਮੈਂਟੋ ਦਾ ਉਹ ਓਪਨਲੀ ਇਹਦੇ ਉਲਟ ਬੋਲ ਰਿਹਾ ਵੀ ਜਿਹੜੀ ਪ੍ਰੋਪੋਜੀਸ਼ਨ 47 ਕੈਲੀਫੋਰਨੀਆ ਦੇ ਵੋਟਰਸ ਨੂੰ ਵੋਟਾਂ ਪਵਾ ਕੇ ਬਾਈ ਮਿਸਟੇਕ ਪਾਸ ਕਰਾ ਲਈ ਸੀ ਉਸਨੇ ਸਾਰਾ ਕੈਲੀਫੋਰਨੀਆ ਦਾ ਪੱਠਾ ਬਿਠਾਲਿਆ ਹੋਇਆ ਆ ਜਿਹੜੇ ਸ਼ੈਰਿਫ ਆ ਕੈਲੀਫੋਰਨੀਆ ਦੇ ਸੈਕਰਾਮੈਂਟੋ ਦੇ ਇਹ ਵੀ ਸਰੋਤਿਆਂ ਨੂੰ ਦੱਸਦੀ ਜਾਈਏ ਵੀ ਉਹ ਡੈਮੋਕ੍ਰੇਟ ਆ ਰਿਪਬਲਿਕਨ ਨਹੀਂ ਕਈ ਵਾਰੀ ਬੰਦਾ ਸੋਚਦਾ ਵੀ ਸ਼ਾਇਦ ਜਾਂ ਰਿਪਬਲਿਕਨ ਹੋ ਕੇ ਰੌਲਾ ਪਾਈ ਜਾਂਦੇ ਆ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਜਿਮ ਕੂਪਰ
ਉਹਨਾਂ ਨੇ ਇਹ ਕਿਹਾ ਵੀ ਲੋਕਾਂ ਨੂੰ ਜਦੋਂ ਵੋਟਾਂ ਪਈਆਂ ਪ੍ਰੋਪੋਜੀਸ਼ਨ 47 ਦੇ ਵਿੱਚ ਲੋਕਾਂ ਨੂੰ ਮਿਸਗਾਈਡ ਕੀਤਾ ਗਿਆ ਵੀ ਦ ਸੇਫ ਨੇਬਰਹੁਡਸ ਐਂਡ ਸਕੂਲ ਐਕਟ ਬਣਾਇਆ ਗਿਆ ਸੀ। ਪ੍ਰੋਪੋਜੀਸ਼ਨ 47 ਦਾ ਮੇਨ ਮਕਸਦ ਇਹ ਸੀ ਵੀ ਅਸੀਂ ਆਪਣੀ ਨੇਬਰਹੁਡ ਨੂੰ ਸੇਫ ਰੱਖਣਾ ਆ ਤੇ ਸਕੂਲ ਨੂੰ ਸੇਫ ਰੱਖਣਾ ਹੈਗਾ। ਸੋ ਇਦਾਂ ਹੀ ਤੁਹਾਨੂੰ ਯਾਦ ਹੋਊਗਾ ਜਿਹੜੀ ਪ੍ਰੋਪੋਜੀਸ਼ਨ 553 ਸੀ ਪਿਛਲੇ ਮਹੀਨਿਆਂ ਦੇ ਵਿੱਚ ਜਦੋਂ ਬਿੱਲ। ਆਪਣੇ ਬਹੁਤ ਸਾਰੇ ਸਟੋਰਾਂ ਵਾਲਿਆਂ ਨੇ ਪ੍ਰੋਟੈਸਟ ਵੀ ਕੀਤਾ ਸੀ, ਉਹਦਾ ਵੀ ਮਕਸਦ ਇਦਾਂ ਹੀ ਸੀ ਜੀ, ਅਸੀਂ EMPLOYEES ਜਿਹੜੇ ਆ ਉਹਨਾਂ ਨੂੰ ਬਚਾ ਰਹੇ ਆ ਵੀ ਉਹ ਹਰਟ ਨਾ ਹੋਣ, ਜਦ ਕਿ ਉਹਦਾ ਮੇਨ ਮਕਸਦ ਹੋਰ ਸੀ। ਸੋ ਹੁਣ ਮਾਰਚ ਮਹੀਨੇ ਦੇ ਵਿੱਚ ਇਲੈਕਸ਼ਨ ਆਣੀਆਂ ਹੈਗੀਆਂ, ਪ੍ਰਾਇਮਰੀ ਧਿਆਨ ਰੱਖਿਓ ਜਿਹੜੇ ਜਿਹੜੇ ਅਸੈਂਬਲੀ ਮੈਂਬਰ ਸੈਨੇਟਰ ਨੇ ਤੁਹਾਡੇ ਹੱਕ 'ਚ ਵੋਟ ਪਾਈ ਆ ਜਾਂ ਅਗੇਂਸਟ ਪਾਈ ਆ, ਜਾਂ ਜਿਹੜੇ ਆਪਣੇ ਕਮਿਊਨਿਟੀ ਦੇ ਮੈਂਬਰ ਤੁਹਾਨੂੰ ਮਿਸਗਾਈਡ ਕਰਦੇ ਰਹੇ, ਨਹੀਂ ਜੀ ਆਹ ਪਾਸ ਹੋ ਗਿਆ ਜੀ, ਆਹ 10 ਤੋਂ ਥੱਲੇ ਵਾਲਾ EMPLOYEE ਜਿਹੜੇ ਆ EMPLOYER ਆ ਉਹਦੇ ਤੇ ਲਾਗੂ ਨਹੀਂ ਹੋਣਾ। ਉਹਨਾਂ ਨੂੰ ਸਾਰਿਆਂ ਨੂੰ ਧਿਆਨ ਰੱਖਿਓ ਤੇ ਜਦੋਂ ਵੀ ਕੋਈ ਇਦਾਂ ਦਾ ਪੋਲੀਟੀਸ਼ੀਅਨ ਤੁਹਾਡੇ ਧਾਰਮਿਕ ਸੰਸਥਾਵਾਂ 'ਚ ਤੁਹਾਡੇ ਮੇਲਿਆਂ 'ਚ ਆਉਂਦਾ ਨਾ, ਉਹਨਾਂ ਨੂੰ ਪੁੱਛਿਆ ਕਰੋ ਉੱਥੇ ਖੜ ਕੇ ਕਿ ਕੀ ਹੋ ਰਿਹਾ ਹੈਗਾ। ਸੋ ਇਹ ਜਿਹੜੀ ਅੱਜ ਦੀ ਮੇਨ ਖਬਰ ਆ ਇਹ ਆਪਾਂ ਸਾਂਝੀ ਕਰਦੇ ਜਾਈਏ। ਜਿਹੜਾ ਸੈਕਰਾਮੈਂਟੋ ਦੇ ਸ਼ੈਰਿਫ ਆ ਉਹਨਾਂ ਨੇ ਓਪਨਲੀ ਇੱਕ ਜੋ ਐਕਸ ਦੇ ਉੱਤੇ ਪੋਸਟ ਪਾਈ, ਜੋ ਟਵਿੱਟਰ ਸੀ ਪਹਿਲਾਂ, ਵੀ ਦੇਖੋ ਇੰਨੀ ਜ਼ਿਆਦਾ ਜਿਹੜੀ ਸ਼ਾਪਲਿਫਟਿੰਗ ਹੋ ਗਈ ਆ ਤੇ ਜਿਹੜੇ ਵੱਡੇ ਸਟੋਰ ਆ ਉਹ ਵੀ ਕੁਝ ਨਹੀਂ ਕਰ ਰਹੇ। ਉਹਨਾਂ ਨੇ ਟਾਰਗੇਟ ਦੀ ਐਗਜ਼ਾਮਪਲ ਦਿੱਤੀ, ਕਹਿੰਦੇ ਵੀ ਟਾਰਗੇਟ ਦੇ ਜਿਹੜੇ EMPLOYEE ਆ ਉਹ ਸਾਨੂੰ ਕਾਲਾਂ ਕਰਦੇ 911 ਵੀ ਯਾਰ ਚੋਰੀ ਹੋ ਗਈ, ਲੈ ਕੇ ਭੱਜ ਗਏ ਬੰਦੇ, ਸਾਡੇ ਪੁਲਿਸ ਵਾਲੇ ਜਾਂਦੇ ਆ ਤੇ ਟਾਰਗੇਟ ਦੀ ਜਿਹੜੀ ਮੈਨੇਜਮੈਂਟ ਆ ਉਹ ਪੁਲਿਸ ਨੂੰ ਕਹਿੰਦੀ ਆ ਵੀ ਤੁਸੀਂ ਟਾਰਗੇਟ ਦੇ ਸਟੋਰਾਂ ਦੇ ਵਿੱਚ ਨਹੀਂ ਬੰਦੇ ਨੂੰ ਅਰੈਸਟ ਕਰ ਸਕਦੇ, ਨਾ ਹੀ ਸਾਹਮਣੇ ਤੋਂ, ਪਿੱਛੇ ਜਾ ਕੇ ਕਹਿੰਦੇ ਤੁਸੀਂ ਅਰੈਸਟ ਕਰ ਸਕਦੇ ਆ ਵੀ ਸਾਨੂੰ ਬੈਡ ਪਬਲਿਸਿਟੀ ਨਾ ਮਿਲੇ। ਤੇ ਉਹ ਕਹਿੰਦਾ ਵੀ ਜਦ ਅਸੀਂ ਪਿੱਛੇ ਜਾਂਦੇ ਆ ਤੇ ਮੀਂਹ ਪੈ ਰਿਹਾ, ਮੀਂਹ 'ਚ ਕਹਿੰਦਾ ਸਾਡਾ ਦਿਮਾਗ ਹਿੱਲਿਆ ਪੁਲਿਸ ਵਾਲਿਆਂ ਦਾ ਵੀ ਅਸੀਂ ਜਾ ਕੇ ਜਿਹੜੇ ਚੋਰ ਆ ਉਹ ਮੀਂਹ ਦੇ ਵਿੱਚ ਜਾ ਕੇ ਪਿੱਛੇ ਫੜੀਏ, ਜਦ ਕਿ ਸਟੋਰ ਦੇ ਵਿੱਚ ਚੋਰੀ ਹੋ ਰਹੀ ਆ। ਉਹ ਕਹਿੰਦੇ ਵੀ ਜਿਹੜੀਆਂ ਕੰਪਨੀਆਂ ਦੇ ਜਿਹੜੇ CEO ਆ ਤੇ ਜਿਹੜੇ ਆਮ ਲੋਕ ਸਟੋਰਾਂ 'ਚ ਕੰਮ ਕਰਦੇ ਆ ਉਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ, ਉਹਨਾਂ ਦਾ ਟੋਟਲੀ ਡਿਸਕੰਟੈਂਟ ਆ ਵੀ ਕੀ ਹੋ ਰਿਹਾ ਤੁਹਾਡੇ ਐਕਚੁਅਲ ਦੇ ਵਿੱਚ। ਸੋ ਕਹਿੰਦੇ ਵੀ ਜਿਹੜੇ ਬਿਜ਼ਨੈਸਸ ਵੀ ਆ, ਵੱਡੇ ਬਿਜ਼ਨੈਸਸ, ਉਹ ਵੀ ਨਹੀਂ ਚਾਹੁੰਦੇ ਹੈਗੇ ਵੀ ਜਿਹੜੀ ਸਾਨੂੰ ਬੈਡ ਪਬਲਿਸਿਟੀ ਮਿਲੇ ਜੇ ਆਪਾਂ ਲੋਕਾਂ ਨੂੰ ਅਰੈਸਟ ਕਰਦੇ ਆ। ਤੇ ਉਹ ਕਹਿੰਦੇ ਵੀ ਸਾਡੀ ਜਿਹੜੀ ਫੋਰਸ ਆ ਸ਼ੈਰਿਫ ਦੀ ਉਹ ਡਿਮੋਰਲਾਈਜ਼ ਹੋ ਜਾਂਦੀ ਆ। ਕਿਉਂ ਅਸੀਂ ਜਿਹੜਾ ਫਿਰ ਅਸੀਂ ਬੰਦਿਆਂ ਨੂੰ ਅਰੈਸਟ ਕਰੀਏ ਜੇ ਤੁਹਾਡੀ ਮੈਨੇਜਮੈਂਟ ਨਹੀਂ ਚਾਹੁੰਦੀ ਹੈਗੀ ਅੱਪਰ। ਕੂਪਰ ਖੁਦ ਡੈਮੋਕ੍ਰੇਟ ਆ, ਕੈਲੀਫੋਰਨੀਆ ਸਟੇਟ ਅਸੈਂਬਲੀ ਨੂੰ ਵੀ ਉਹਨਾਂ ਨੇ ਸਰਵ ਕੀਤਾ, ਪਰ ਅੱਜ ਕੱਲ ਉਹ ਸ਼ੈਰਿਫ ਹੈਗੇ ਆ। ਸੋ ਜੇ ਚੋਰੀ ਦੀ ਗੱਲ ਕਰਦੇ ਜਾਈਏ, ਜਿਹੜਾ ਨੈਸ਼ਨਲ ਰੀਟੇਲ ਸਿਕਿਉਰਿਟੀ ਸਰਵੇ ਆ ਉਹਦੇ ਮੁਤਾਬਕ 2020 ਦੇ ਵਿੱਚ 90.8 ਬਿਲੀਅਨ ਡਾਲਰ ਦੀ ਜਿਹੜੀ ਚੋਰੀ ਹੋਈ ਸੀ, ਬਿਲੀਅਨ। ਉਹ ਤੋਂ ਬਾਅਦ 2021 ਚ ਇਹ ਵੱਧ ਕੇ 93.9 ਬਿਲੀਅਨ ਡਾਲਰ ਹੋ ਗਈ। 2022 ਚ ਵੱਧ ਕੇ ਇਹ 112.1 ਬਿਲੀਅਨ ਡਾਲਰ ਹੋ ਗਈ। ਇਹ ਪ੍ਰੋਪੋਜੀਸ਼ਨ 47 ਦਾ ਹੀ ਕਾਰਨ ਆ, ਉਹ ਦੱਸਦੇ ਆ ਕਿ 2014 ਚ ਜਿਹੜੀ ਪ੍ਰੋਪੋਜੀਸ਼ਨ 47 ਸਾਡੇ ਸਾਰੇ ਵੋਟਰਸ ਤੋਂ ਮਿਸਗਾਈਡ ਕਰਕੇ ਲੋਕਾਂ ਤੋਂ ਵੋਟਾਂ ਕਰਾ ਕੇ ਪਾਸ ਕਰਾ ਲਈ ਵੀ ਭਾਈ ਜੇ $950 ਤੋਂ ਥੱਲੇ ਦੀ ਚੋਰੀ ਹੋਈ ਤੇ ਉਹਨੂੰ ਅਸੀਂ ਫੈਲਨੀ ਤੋਂ ਮਿਸਡਮੀਨਰ ਚ ਬਦਲ ਦਾਂਗੇ ਤੇ ਇਹਦੇ ਨਾਲ ਨੇਬਰਹੁੱਡ ਜਿਹੜੀਆਂ ਸੇਫ ਹੋਊਗੀਆਂ, ਸਕੂਲ ਸਾਡੇ ਸੇਫ ਹੋਣਗੇ। ਉਹ ਟੋਟਲੀ ਇਹਦੇ ਆਪੋਜ਼ਿਟ ਗਿਆ। ਸੋ ਜਿਹੜਾ ਕੂਪਰ ਆ ਉਹਨੂੰ ਕਾਫੀ ਚੁੱਪ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਕਾਫੀ ਉਹਦਾ ਵਿਰੋਧ ਵੀ ਹੁੰਦਾ ਆ। ਈਵਨ ਜਿਹੜੇ ਰੀਟੇਲਰਸ ਦੀ ਐਸੋਸੀਏਸ਼ਨ ਦੀ ਇੱਕ CEO ਆ ਰਾਸ਼ਲ ਮਿਸ਼ਲਨ, ਉਹ ਵੀ ਇਹਦੇ ਨਾਲ ਐਗਰੀ ਨਹੀਂ ਕਰਦੀ। ਉਹ ਕਹਿੰਦੀ ਵੀ ਅਸੀਂ ਬਿਹਾਈਂਡ ਦਾ ਡੋਰ ਗਵਰਨਰ ਨਾਲ ਗੱਲ ਕਰ ਰਹੇ ਹਾਂ। ਉਹਨਾਂ ਨੇ $300 ਮਿਲੀਅਨ ਦਾ ਇਨੀਸ਼ੀਏਟਿਵ ਜਿਹੜਾ ਪਾਸ ਕੀਤਾ ਆ ਵੀ ਜਿਹਦੇ ਮੁਤਾਬਕ ਅਸੀਂ ਜਿਹੜੇ ਚੋਰ ਆ ਉਹਨਾਂ ਨੂੰ ਫੜਾਂਗੇ। ਪਹਿਲਾਂ ਤਾਂ ਤੁਸੀਂ ਅਲਾਓ ਕਰਤਾ ਉਹਨਾਂ ਨੂੰ ਇਦਾਂ ਦਾ ਬਿੱਲ ਲਿਆ ਕੇ, ਹੁਣ ਤੁਸੀਂ ਕੀ ਫੜੋਗੇ ਉਹਨਾਂ ਨੂੰ? ਉਹ ਕਹਿੰਦੇ ਵੀ ਈਵਨ $9 ਮਿਲੀਅਨ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਨੂੰ ਵੀ ਮਿਲਿਆ ਹੈਗਾ ਵੀ ਉਹਨਾਂ ਨੂੰ ਫਾਈਟ ਕਰਨ ਲਈ। ਸੋ ਉਹ $300 ਮਿਲੀਅਨ ਵੀ ਸਾਡਾ ਹੀ ਟੈਕਸ ਮਨੀ ਆ, ਜਿਹੜਾ ਅਸੀਂ ਟੈਕਸ ਦਿੰਨੇ ਆ ਉਹੀ ਟੈਕਸ ਮਨੀ ਜਿਹੜਾ ਹੁਣ ਉਹ ਚੋਰਾਂ ਨੂੰ ਫੜਨ ਦੇ ਲਈ ਪਹਿਲਾਂ ਉਹ ਬਿੱਲ ਨੂੰ ਪਾਸ ਕਰਾਉਣ ਲਈ ਵੀ ਚੋਰੀ ਕਰੋ ਤੁਸੀਂ। ਸੋ ਇਹ ਜਿਹੜੇ ਪੋਲੀਟੀਸ਼ੀਅਨ ਆ, ਇਹ ਸਿਚੁਏਸ਼ਨ ਅੱਜ ਦੀ ਡੇਟ ਦੇ ਵਿੱਚ ਬਣੀ ਹੋਈ ਹੈਗੀ ਆ। ਸੋ ਹੁਣ ਵੋਟਾਂ ਆਣੀਆਂ ਹੈਗੀਆਂ ਮਾਰਚ ਮਹੀਨੇ ਦੇ ਵਿੱਚ ਤੇ ਬੜੇ ਧਿਆਨ ਦੇ ਨਾਲ ਅਸੀਂ ਵੀ ਪੂਰੀ ਕੋਸ਼ਿਸ਼ ਕਰਾਂਗੇ ਜਿਹੜੀਆਂ ਪ੍ਰੋਪੋਜੀਸ਼ਨ ਆ ਰਹੀਆਂ ਵੀ ਉਹਦਾ ਮਤਲਬ ਕੀ ਆ ਤੁਹਾਨੂੰ ਪਤਾ ਹੋਵੇ, ਕਿਹੜੇ ਕਿਹੜੇ ਲੀਡਰ ਤੁਹਾਡੇ ਨਾਲ ਖੜਦੇ, ਕਿਹੜੇ ਨਹੀਂ ਖੜਦੇ ਆ। ਸੋ ਇਹ ਇੰਨਾ ਜ਼ਿਆਦਾ ਲੋਕਾਂ ਤੇ ਇਫੈਕਟ ਹੋ ਰਿਹਾ। ਹੁਣ ਇਹਦੇ ਕਰਕੇ ਇੰਸ਼ੋਰੈਂਸ ਕੰਪਨੀਆਂ ਸਾਰੀਆਂ ਭੱਜ ਗਈਆਂ ਕੈਲੀਫੋਰਨੀਆ ਤੋਂ। ਉਹ ਵੀ ਕੀ ਕਰਨ? ਉਹ ਹੁਣ ਕਈ ਲੋਕ ਸੋਚਦੇ ਵੀ ਯਾਰ ਜੇ ਚੋਰੀ ਹੋ ਗਈ ਦੈਟਸ ਇੰਸ਼ੋਰੈਂਸ ਇਸੇ ਕੰਮ ਲਈ ਹੁੰਦੀ ਆ। ਪਰ ਜੇ ਇੰਸ਼ੋਰੈਂਸ ਵਾਲਿਆਂ ਦੇ 3-3 4-4 ਵਾਰੀ ਕਲੇਮ ਹੋ ਜੂਗੇ ਸਾਲ 'ਚ, ਇੰਸ਼ੋਰੈਂਸ ਕੋਈ ਗੁਰਦੁਆਰਾ ਸਾਹਿਬ ਥੋੜੋ ਆ, ਕੋਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਥੋੜੋ ਆ। ਉਹ ਵੀ ਬਿਜ਼ਨਸ 'ਚ ਹੀ ਆ। ਅਗਲਿਆਂ ਨੇ ਉਹ ਆਊਟ ਹੋ ਗਏ, 90% ਇੰਸ਼ੋਰੈਂਸ ਕੰਪਨੀਆਂ ਕੈਲੀਫੋਰਨੀਆ 'ਚੋਂ ਆਊਟ ਹੋ ਗਈਆਂ। ਉਹ ਕਹਿੰਦੇ ਅਸੀਂ ਕਰਨਾ ਹੀ ਨਹੀਂ ਬਿਜ਼ਨਸ। ਈਵਨ ਕਈ ਤਾਂ ਇਦਾਂ ਦੇ ਸ਼ਹਿਰ ਆ, ਓਕਲੈਂਡ, ਸੈਨ ਫਰਾਂਸਿਸਕੋ, ਰਿਚਮੰਡ,
ਲਾਸ ਐਂਜਲਸ, ਉੱਥੇ ਤਾਂ ਕਹਿੰਦੇ ਅਸੀਂ ਬਿਜ਼ਨਸ ਲਿਖਣਾ ਹੀ ਨਹੀਂ ਹੈਗਾ। ਜੇ ਲਿਖਣਾ ਹੀ ਆ ਤੇ ਉਹ ਇੰਨਾ ਜ਼ਿਆਦਾ ਪ੍ਰੀਮੀਅਮ ਆ, ਜੇ ਕੋਈ $2000 ਪੇ ਕਰਦਾ ਸੀ ਉਹਦਾ $20,000 ਪ੍ਰੀਮੀਅਮ ਆ ਰਿਹਾ ਹੈ। ਸੋ ਸਿਚੁਏਸ਼ਨ ਜਿਹੜੀ ਆ ਬਹੁਤ ਬੈਡ ਇਸ ਟਾਈਮ ਦੇ ਉੱਤੇ ਬਣੀ ਹੋਈ ਹੈਗੀ ਆ। ਜੇ ਕੋਈ ਤੁਹਾਡੇ ਹੱਕ ਲਈ ਬੋਲਦਾ ਤੇ ਉਹਨੂੰ ਚੁੱਪ ਕਰਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈਗੀ ਆ। ਸੋ ਆਪਾਂ ਨੂੰ ਜਿਹੜੇ ਜਿੱਦਾਂ ਕੈਲੀਫੋਰਨੀਆ ਦੀ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਜਿਮ ਕੂਪਰ ਆ, ਉਦਾਂ ਦੇ ਜਿਹੜੇ ਸ਼ੈਰਿਫ ਆ ਉਹ ਇਲੈਕਟ ਕਰਨੇ ਚਾਹੀਦੇ ਆ। ਉਦਾਂ ਦੇ ਡਿਸਟ੍ਰਿਕਟ ਅਟਾਰਨੀ ਇਲੈਕਟ ਕਰਨੇ ਚਾਹੀਦੇ। ਜਿਹੜਾ ਉੱਥੇ ਦਾ ਹੀ ਸੈਕਰਾਮੈਂਟੋ ਸਿਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਸੈਕਰਾਮੈਂਟੋ ਸਿਟੀ ਨੂੰ ਸੂ ਕੀਤਾ ਸੀ, ਭਾਈ ਤੁਸੀਂ ਆ ਹੋਮਲੈਸਾਂ ਨੂੰ ਇੰਨਾ ਕਾਹਤੇ ਗੰਦ ਪਾਇਆ ਵੀ ਜੇ ਆਮ ਬੰਦੇ ਦਾ ਘਰ ਦੇ ਮੂਹਰੇ ਗਾਰਬੇਜ ਪੈ ਜਾ ਤੁਸੀਂ ਉਹਨੂੰ ਟਿਕਟ ਇਸ਼ੂ ਕਰ ਦਿੰਦੇ, ਸਾਈਟੇਸ਼ਨ ਇਸ਼ੂ ਕਰ ਦਿੰਦੇ ਆ ਵੀ ਜੀ ਤੁਸੀਂ ਤਾਂ ਇਹ ਬਹੁਤ ਗੰਦ ਪਾਇਆ ਆ ਤੇ ਇਸ ਕਰਕੇ ਤੁਹਾਨੂੰ ਆ ਟਿਕਟ ਆ। ਪਰ ਉਹ ਕਹਿੰਦੇ ਜਦੋਂ ਸੈਕਰਾਮੈਂਟੋ ਸ਼ਹਿਰ ਦੀਆਂ ਜਿਹੜੀਆਂ ਸੜਕਾਂ ਆ ਜਾਂ ਜਿਹੜੇ ਪਾਰਕ ਆ, ਜਿਹਨੂੰ ਸਿਟੀ ਰਨ ਪਾਰਕਸ ਆ, ਉੱਥੇ ਤੁਸੀਂ ਇੰਨਾ ਗੰਦ ਪਾਇਆ, ਉਹ ਤੁਹਾਨੂੰ ਕੌਣ ਸਾਈਟੇਸ਼ਨ ਦੇਵੇ। ਸੋ ਇਹ ਹੁਣ ਜ਼ਰੂਰ ਧਿਆਨ ਰੱਖਣ ਵਾਲੀ ਗੱਲ ਆ ਵੀ ਇਦਾਂ ਦੇ ਜਿਹੜੇ ਸ਼ੈਰਿਫ, ਇਦਾਂ ਦੇ ਡਿਸਟ੍ਰਿਕਟ ਅਟਾਰਨੀ, ਇਦਾਂ ਦੇ ਅਸੈਂਬਲੀਮੈਨ, ਸੈਨੇਟਰ, ਪ੍ਰੈਜ਼ੀਡੈਂਟ ਦੀ ਵੀ ਇਲੈਕਸ਼ਨ ਆਣੀ ਆ, ਉਦਾਂ ਦੇ ਬੰਦੇ ਚੁਣੀਏ ਜਿਹੜੇ ਉਹ ਤੁਹਾਡੇ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਜਿਹੜੀਆਂ ਚੀਜ਼ਾਂ ਨੇ ਇਫੈਕਟ ਕਰਨਾ ਉਹਦੇ ਲਈ ਫਾਈਟ ਕਰਨ। ਸੈਕਰਾਮੈਂਟੋ ਤੋਂ ਇਹ ਸ਼ੁਰੂਆਤ ਹੋ ਰਹੀ ਆ। ਉੱਥੋਂ ਦੇ ਜਿਹੜੇ ਡਿਸਟ੍ਰਿਕਟ ਅਟਰਨੀ ਤੇ ਹੁਣ ਜਿਹੜੇ ਸ਼ੈਰਿਫ ਡਿਪਾਰਟਮੈਂਟ ਦੇ ਚੀਫ ਨੇ, ਸ਼ੈਰਿਫ ਨੇ ਜਿਹੜੇ ਮੇਨ ਜਿਮ ਕੂਪਰ, ਉਹਨਾਂ ਨੇ ਇਸ ਦੇ ਬਾਰੇ ਗੱਲ ਕੀਤੀ ਆ। ਉਹਨਾਂ ਦਾ ਜਿਹੜਾ ਮੇਨ ਇਸ ਦੇ ਵਿੱਚ ਉਹਨਾਂ ਨੇ ਗੱਲ ਆਖੀ ਵੀ ਭਾਈ ਜਿਹੜਾ ਪ੍ਰੋਪ 47 ਆ ਉਹ ਲੋਕਾਂ ਨੂੰ ਠੱਗੀ ਦੇ ਨਾਲ ਪਾਸ ਕਰਵਾਇਆ। ਲੋਕਾਂ ਨੂੰ ਜਿਹੜੇ ਖਿਆਲੀ ਪਲਾਵ ਬਹੁਤ ਸੋਹਣੇ ਜਿਹੜੇ ਉਹ ਦਿਖਾਏ ਗਏ, ਨਾਮ ਬੜਾ ਸੋਹਣਾ ਜਿਹੜਾ ਉਹ ਦਿੱਤਾ ਜਾਂਦਾ ਰਿਹਾ ਤੇ ਲੋਕਾਂ ਦੇ ਮਨਾਂ ਨੂੰ ਠੱਗ ਕੇ ਇਹ ਜਿਹੜੀ ਪ੍ਰੋਪ 47 ਜਿਹੜੀ ਉਹ ਪਾਸ ਹੋਈ। ਤੇ ਉਹਨਾਂ ਨੇ ਕਿਹਾ ਵੀ ਜੋ ਇਸ ਟਾਈਮ ਸਮੱਸਿਆ ਦੀ ਜੜ ਆ ਉਹ ਇਹ ਪ੍ਰੋਪ 47 ਹੀ ਆ, ਉਹਦੇ ਕਰਕੇ ਹੀ ਇਹ ਜਿਹੜਾ ਇੰਨੀਆਂ ਜ਼ਿਆਦਾ ਚੋਰੀਆਂ ਚਕਾਰੀਆਂ ਤੇ ਕ੍ਰਾਈਸਿਸ ਲੈਵਲ ਦੇ ਉੱਤੇ ਆ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ। ਸ਼ਾਪ ਲਿਫਟਿੰਗ ਕ੍ਰਾਈਸਿਸ ਜਿਹੜਾ ਇੰਨਾ ਜ਼ਿਆਦਾ ਵਧਿਆ ਹੋਇਆ ਆ। ਸੋ ਲੋਕਾਂ ਦੇ ਨਾਲ ਕਹਿੰਦੇ ਵੀ ਠੱਗੇ ਗਏ ਆ, ਉਹਨਾਂ ਨੂੰ ਧੋਖੇ ਦੇ ਵਿੱਚ ਲੈ ਕੇ ਇਹ ਜਿਹੜਾ ਰੀਟੇਲ ਕ੍ਰਾਈਮ ਵਾਲੇ ਪਾਸੇ ਨੂੰ ਇਹ ਗੱਲ ਬਣੀ ਆ। ਸੋ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਕੈਲੀਫੋਰਨੀਆ ਦੇ ਰੀਟੇਲ ਐਸੋਸੀਏਸ਼ਨ ਵਾਲੇ ਆ, ਉਹਨਾਂ ਨੇ ਇਹਨਾਂ ਦੇ ਇਸ ਬਿਆਨ ਨੂੰ ਬਹੁਤਾ ਚੰਗੇ ਤਰੀਕੇ ਦੇ ਨਾਲ ਨਹੀਂ ਲਿਆ। ਇਹ ਜ਼ੂਮ ਇੰਟਰਵਿਊ ਕਰ ਰਹੇ ਸੀ ਫੌਕਸ ਦੇ ਨਾਲ, ਜਦੋਂ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਜਿਮ ਕੂਪਰ ਆ, ਉਹਨਾਂ ਨੇ ਇਹ ਜਿਹੜਾ ਬਿਆਨ ਆ ਇਹ ਦਿੱਤਾ ਸੀਗਾ। ਸੋ ਰੀਟੇਲਰਸ ਦੇ ਨਾਲ ਜੋ ਇਸ ਟਾਈਮ ਬਣ ਰਿਹਾ ਆ, ਚਾਹੇ ਹੁਣ ਕੋਈ ਵੱਡਾ ਆ ਤੇ ਚਾਹੇ ਕੋਈ ਇਹ ਛੋਟਾ ਆ, ਉਹ ਜਿਹੜੀ ਉਹ ਸਥਿਤੀ ਇਸ ਟਾਈਮ ਬਣੀ ਪਈ ਆ। ਸੋ ਟੋਟਲੀ ਕਹਿੰਦੇ ਡਿਸਕਨੈਕਟ ਆ ਜਿਹੜੇ ਲਾਅ ਮੇਕਰਸ ਆ ਤੇ ਜੋ ਰਿਐਲਿਟੀ ਆ ਉਹਦੇ ਵਿੱਚ ਕਿਸੇ ਨੂੰ ਕੁਛ ਨਹੀਂ ਉਹਨਾਂ ਨੂੰ ਪਤਾ ਹੈਗਾ ਵੀ ਚੱਲ ਜਿਹੜਾ ਉਹ ਕੀ ਰਿਹਾ ਹੈਗਾ। ਨੈਸ਼ਨਲ ਰੀਟੇਲ ਸਿਕਿਉਰਿਟੀ ਸਰਵੇ ਜਿਹੜਾ ਪਿਛਲੇ ਸਾਲ ਹੋਇਆ ਸੀ, ਉਹਨਾਂ ਨੇ ਜਿਹੜੇ ਆંકੜੇ ਤੁਸੀਂ ਪੇਸ਼ ਕੀਤੇ ਵੀ ਬਿਲੀਅਨਸ ਆਫ ਡਾਲਰ ਦੇ ਵਿੱਚ ਰੀਟੇਲ ਥੈਫਟ ਲਗਾਤਾਰ ਜਿਹੜਾ ਉਹ ਵੱਧਦਾ ਜਾ ਰਿਹਾ ਹੈਗਾ ਆ। ਸੋ ਪ੍ਰੋਪ 47 ਜਿਨ੍ਹਾਂ ਨੂੰ ਲੈਕਸ ਲਾਜ਼ ਵੀ ਆਖ ਦਿੱਤੇ ਆ, ਵੀ ਬਹੁਤ ਜ਼ਿਆਦਾ ਰਿਲੈਕਸੇਸ਼ਨ ਹੈਗੀ ਹੈ ਇਸ ਦੇ ਵਿੱਚ, ਖਾਸ ਕਰਕੇ ਲਾਲੈਸਨੈਸ ਜਿਹੜੀ ਕਰ ਰਹੇ ਨੇ ਲੋਕ, ਉਹਨਾਂ ਦੇ ਲਈ ਕੋਈ ਉਸ ਦੇ ਵਿੱਚ ਅਕਾਊਂਟੇਬਿਲਟੀ ਨਹੀਂ ਆ। ਉਹ ਜਿਹੜਾ ਕੌਣ ਕਿਹਨੂੰ ਫੜੇ, ਇਸ ਤਰੀਕੇ ਦੇ ਨਾਲ ਇਹ ਜਿਹੜੀ ਸਥਿਤੀ ਆ ਉਹ ਬਣੀ ਪਈ ਆ। ਸਿਕਿਉਰਿਟੀ ਗਾਰਡ ਤੁਸੀਂ ਰੱਖ ਲੈਂਦੇ ਆ, ਸਿਕਿਉਰਿਟੀ ਗਾਰਡ ਨੂੰ ਕਈ ਵਾਰੀ ਇਖਤਿਆਰ ਹੀ ਨਹੀਂ ਆ ਵੀ ਉਸ ਨੂੰ ਉਹ ਰੋਕ ਵੀ ਸਕੇ। ਟਾਰਗੇਟ ਵਾਲੇ ਕਹਿੰਦੇ ਵੀ ਸਾਡੇ ਨਾਲ ਮਦਦ ਕਰਕੇ ਜਿਹੜੇ ਉਹ ਰਾਜੀ ਨਹੀਂ ਆ। ਸੋ ਬੇਸਿਕਲੀ ਟਾਰਗੇਟ ਦੇ ਉੱਤੇ ਇਹਨਾਂ ਨੇ ਇੱਕ ਵੱਡਾ ਟਾਰਗੇਟ ਅੱਜ ਬਣਾ ਦਿੱਤਾ। ਰੀਸੈਂਟ ਜਿਹੜੇ ਉਹਨਾਂ ਨੇ ਆਪਣੀ ਇਹ ਜਿਹੜੀ ਇੰਟਰਵਿਊ ਦਿੱਤੀ ਆ ਉਸ ਦੇ ਜਿਹੜਾ ਉਹ ਵਿੱਚ ਹੁਣ ਇਹ ਦੇਖਣਾ ਹੋਊਗਾ ਵੀ ਜੇ ਪ੍ਰੋਪ 47 ਨੂੰ ਉਲਟਾਉਣ ਦੇ ਲਈ ਕੋਈ ਹੋਰ ਪ੍ਰੋਪੋਜੀਸ਼ਨ ਜਾਂ ਕੋਈ ਹੋਰ ਲਾਅ ਆਉਂਦਾ ਆ, ਕੌਣ ਉਹਦੀ ਸਪੋਰਟ ਕਰਦਾ ਆ, ਕੌਣ ਉਹਦੇ ਅਗੇਂਸਟ ਜਿਹੜਾ ਉਹ ਜਾਂਦਾ ਆ। ਕਿਉਂਕਿ ਇਹ ਕਈ ਵਾਰੀ ਨਾ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਹਰਜੋਤ ਸਿੰਘ ਜੀ ਵੀ ਇਹ ਤਾਂ ਬਿਜ਼ਨਸ ਦੀ ਪ੍ਰੋਬਲਮ ਆ, ਇਹ ਤਾਂ ਉਹਨਾਂ ਦੀ ਪ੍ਰੋਬਲਮ ਆ, ਇਹ ਤਾਂ ਇਕੱਲੇ ਲਾਅ ਐਂਡ ਆਰਡਰ ਵਾਲੇ ਜਿਹੜੀ ਹੈ ਲਾਅ ਐਨਫੋਰਸਮੈਂਟ ਉਹਨਾਂ ਦੀ ਆ। ਨੋ ਡਾਊਟ ਉਹਨਾਂ ਦੀ ਇਹ ਪ੍ਰੋਬਲਮ ਹੈਗੀ ਆ, ਪਰ ਭਾਈ ਆਮ ਲੋਕਾਂ ਦੀ ਪਬਲਿਕ ਸੇਫਟੀ ਦੀ ਵੀ ਨਾਲ ਬਰਾਬਰ ਦੀ ਪ੍ਰੋਬਲਮ ਬਣ ਰਹੀ ਆ। ਤੁਸੀਂ ਜਿੱਥੇ ਜਾਂਦੇ ਆ ਜੇ ਉਹਨਾਂ ਥਾਵਾਂ ਦੇ ਉੱਤੇ ਤੁਹਾਨੂੰ ਇਹੀ ਡਰ ਰਹੂਗਾ ਵੀ ਇੱਧਰੋਂ ਨਾ ਕੋਈ ਆ ਜਾਵੇ, ਉੱਧਰੋਂ ਨਾ ਕੋਈ ਚੋਰੀ ਹੋ ਜਾਵੇ, ਕੋਈ ਲੁੱਟ ਖੋਹ ਦੀ ਵਾਰਦਾਤ ਨਾ ਹੋ ਜਾਵੇ, ਕੁਛ ਅਣਸੁਖਾਵੀ ਘਟਨਾ ਨਾ ਜਿਹੜੀ ਉਹ ਵਾਪਰ ਜਾਵੇ, ਤਾਂ ਫਿਰ ਭਾਈ ਉੱਥੇ ਲੋਕਾਂ ਦੇ ਮਨਾਂ ਦੇ ਵਿੱਚ ਇੰਨੀ ਦਹਿਸ਼ਤ, ਇੰਨੀ ਡਰ ਦੇ ਵਿੱਚ ਰਹਿਣਾ ਬੜਾ ਔਖਾ ਆ। ਇਹ ਵੀ ਜਿਹੜਾ ਜ਼ਰੂਰ ਆਪਾਂ ਦੱਸਦੇ ਜਾਈਏ ਵੀ ਇਹ ਨਹੀਂ ਆ ਵੀ ਜਿੱਥੇ ਜਾਓ ਉੱਥੇ ਹੀ ਸਾਰਾ ਕੁਛ ਜਿਹੜਾ ਹੋਈ ਜਾ ਰਿਹਾ, ਪਰ ਇਹ ਬਹੁਤ ਜ਼ਿਆਦਾ ਇਨਸੀਡੈਂਟ ਪਹਿਲਾਂ ਦੇ ਮੁਕਾਬਲੇ ਇਹ ਵਧੇ ਆ।
ਪਾਸ ਤਾਂ ਦੇਖੋ ਇਹ 2014 ਦਾ ਹੋਇਆ ਆ, ਪਰ ਇਹ ਕੋਵਿਡ ਤੋਂ ਬਾਅਦ ਦੇ ਵਿੱਚ ਜਿੰਨੀ ਇਸ ਦੇ ਵਿੱਚ ਐਕਸਪੋਨੈਂਸ਼ੀਅਲ ਗਰੋਥ ਹੋਈ ਆ, ਜਦੋਂ ਵਿਹਲੇ ਸੀਗੇ ਲੋਕ ਬਹੁਤ ਜ਼ਿਆਦਾ, ਵਿਹਲੇ ਰਹਿ ਕੇ ਉਹਨਾਂ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਚੋਰੀ ਕਰਨੀਆਂ ਜਿਹੜੀਆਂ ਉਹ ਸ਼ੁਰੂ ਕੀਤੀਆਂ। ਤੇ ਹੁਣ ਜਿੱਦਾਂ ਪੂਰੀ ਟ੍ਰੇਨਿੰਗ ਦੇ ਨਾਲ ਉਹ ਆਉਂਦੇ ਆ, ਗੱਡੀ ਤੋੜਨ ਵਾਲੇ, ਕਾਰ ਜਿਹੜੇ ਵਿੱਚੋਂ ਚੀਜ਼ਾਂ ਚੱਕਣ ਵਾਲੇ ਆ ਉਹ ਦੇਖ ਲਓ, ਸਟੋਰਾਂ ਦੇ ਵਿੱਚੋਂ ਜਿਹੜਾ ਉਹ ਚੱਕਣ ਵਾਲੇ ਦੇਖ ਲਓ, ਮਾਸਕ ਪਾ ਕੇ ਪੂਰੀ ਤਰ੍ਹਾਂ ਕਰਕੇ ਉਹ ਸਾਰਾ ਕੁਝ ਜਿਹੜਾ ਹੋ ਰਿਹਾ। ਇੱਕ ਸਾਡੇ YouTube ਦੇ ਜਿਹੜੇ ਸੁਣਨ ਵਾਲੇ ਆ ਉਹ ਦੱਸ ਰਹੇ ਆ, ਕੱਲ ਕਹਿੰਦੇ ਵੀ ਬੀਤੇ ਵੀਰਵਾਰ ਦੀ ਗੱਲ ਆ, ਉਹ 6 ਵਜੇ ਦੀ ਗੱਲ ਆ, ਲੋਕਲ ਹਾਰਬਰ ਫਰੇਟ ਜਿੱਥੇ ਪਾਵਰ ਟੂਲਸ ਤੇ ਹੋਰ ਬਹੁਤ ਕੁਝ ਪਿਆ ਹੁੰਦਾ ਆ, ਉੱਥੋਂ ਕਹਿੰਦੇ ਮੈਂ ਲੰਘ ਰਿਹਾ ਸੀ, ਦੇਖ ਰਿਹਾ ਸੀਗਾ ਵੀ ਇੱਕ ਬੰਦਾ ਸਟੋਰ 'ਚ ਵੜਿਆ ਤੇ ਕਿੰਨਾ ਹੀ ਜ਼ਿਆਦਾ ਜਿਹੜਾ ਉਹ ਸਮਾਨ ਆ ਉਹ ਚੋਰੀ ਕਰਕੇ ਜਿਹੜਾ ਆ ਉਹ ਲਈ ਜਾਂਦਾ ਆ। ਕਹਿੰਦੇ ਕੌਪਸ ਨੂੰ ਕਾਲ ਕੀਤੀ, ਕੌਪਸ ਵਾਲੇ ਵੀ ਨਹੀਂ ਪਹੁੰਚੇ। ਹੁਣ ਲਾ ਐਨਫੋਰਸਮੈਂਟ ਵਾਲੇ ਵੀ ਢਿੱਲੇ ਆ, ਲਾ ਐਨਫੋਰਸਮੈਂਟ ਵਾਲੇ ਦੋਸ਼ ਜਿਹੜਾ ਡਿਸਟ੍ਰਿਕਟ ਅਟਰਨੀਜ਼ ਤੇ ਮੜ ਦਿੰਦੇ ਆ ਵੀ ਭਾਈ ਤੁਸੀਂ ਇਹ ਅਸੀਂ ਫੜਦੇ ਆ ਤੇ ਉਹ ਕਰਦੇ ਨਹੀਂ। ਭਾਈ ਤੁਹਾਡਾ ਕੰਮ ਫੜਨ ਦਾ, ਤੁਸੀਂ ਫੜੀ ਤਾਂ ਚੱਲੋ। ਫਿਰ ਡਿਸਟ੍ਰਿਕਟ ਅਟਰਨੀ ਜਿਹੜੇ ਐਟਲੀਸਟ ਜਿਹੜੇ ਉਹ ਬਦਲਣ, ਉਹ ਇਹ ਕਹਿ ਕੇ ਬਿਜ਼ਨੈਸਿਸ ਨੂੰ ਇਹ ਲੋਲੀਪੌਪ ਦੇਈ ਜਾਂਦੇ ਵੀ ਆ ਸਾਡੇ ਫੜਿਆ ਕੋਈ ਫਰਕ ਨਹੀਂ ਪੈਂਦਾ, ਸੋ ਅਸੀਂ ਫੜਦੇ ਹੀ ਨਹੀਂ। ਜੇ ਉਹ ਰੋਕਣ ਵਾਲੀ ਗੱਲ ਆ ਤੇ ਉਹ ਫਿਰ ਉਹ ਜਿਹੜਾ ਕਾਨੂੰਨ ਨਵਾਂ SB 553 ਆ ਉਹਦੇ ਨਾਲ ਕਹਿੰਦੇ ਵੀ ਤੁਸੀਂ ਰੋਕ ਵੀ ਨਹੀਂ ਸਕਦੇ। ਇਨਫੈਕਟ ਤੁਸੀਂ ਲੌਕ ਕਰਕੇ ਰੱਖ ਲਓ। ਇੱਕ ਬੰਦਾ ਆਇਆ ਸੀ, ਚੋਰੀ ਕਰਕੇ ਚਲਾ ਗਿਆ, ਤਾਂ ਜੋ ਅਗਲੀ ਦੀ ਜਦੋਂ ਇੰਸ਼ੋਰੈਂਸ ਦੇ ਲਈ ਦੁਬਾਰਾ ਅਗਲੇ ਸਾਲ ਕੋਰਟ ਲੈਣਾ ਆ ਤੇ ਉਹ ਫਿਰ ਤੁਹਾਡਾ ਹੋਰ ਮਹਿੰਗਾ ਹੋ ਜਾਵੇ। ਸੋ ਇਹ ਜਿਹੜੀ ਸਥਿਤੀ ਆ, ਇਹ ਪੂਰੀ ਓਵਰਆਲ ਜੋ ਆਪਾਂ ਸਪਾਇਰਲ ਡਾਊਨ ਇਫੈਕਟ ਸੋਸਾਇਟੀ ਦਾ ਜਿਹੜਾ ਨਿਗਾਰ ਜਿਹੜਾ ਇਸ ਟਾਈਮ ਦੇਖ ਰਹੇ ਆ, ਇਹ ਕਈ ਚੀਜ਼ਾਂ ਦਾ ਸੁਮੇਲ ਆ। ਪਰ ਇਹਨਾਂ ਨੇ ਜਿਹੜੇ ਸੈਕਰਾਮੈਂਟੋ ਦੇ ਜਿਹੜੇ ਸ਼ੈਰਿਫ ਨੇ ਜਿਮ ਕੂਪਰ, ਉਹਨਾਂ ਨੇ ਇਸ ਦਾ ਕਿਤੇ ਨਾ ਕਿਤੇ ਸਾਰਾ ਜਿਹੜਾ ਦੋਸ਼ ਆ ਇਸ ਦੇ ਵਿੱਚ ਦੇਖਦੇ ਆ ਵੀ ਜਿਹੜਾ ਠੱਗੀ ਦੇ ਨਾਲ ਲੋਕਾਂ ਤੋਂ ਪ੍ਰੋਪ 47 ਜਿਹੜਾ ਉਹ ਪਾਸ ਕਰਾਇਆ ਸੀਗਾ। ਸੋ ਇਹ ਬਹੁਤ ਮਾੜੀ ਗੱਲ ਆ। ਲੋਕ ਅੱਕੇ ਜਿਹੜੇ ਇਸ ਟਾਈਮ ਪਏ ਨੇ ਤੇ ਸ਼ੈਰਿਫ ਨੇ ਜਿਹੜਾ ਉਹ ਕਿਹਾ ਆ ਵੀ ਭਾਈ ਇਸ ਦੇ ਬਾਰੇ ਕਿੱਦਾਂ ਜਿਹੜਾ ਉਹ ਤੁਸੀਂ ਅੱਗੇ ਜਿਹੜਾ ਉਹ ਚੱਲਣਾ ਚਾਹੁੰਦੇ ਆ। ਕਹਿੰਦੇ ਵੀ ਭਾਈ ਅਸੀਂ ਤਾਂ ਪੋਸਟ ਕਰਦੇ ਰਵਾਂਗੇ ਤੇ ਲੋਕ ਸਾਨੂੰ ਪੂਰੀ ਤਰ੍ਹਾਂ ਇਸ ਦੇ ਵਿੱਚ ਸਪੋਰਟ ਕਰ ਰਹੇ। ਕੋਈ ਵੀ ਨਹੀਂ ਚਾਹੁੰਦਾ ਵੀ ਜਿੰਨਾ ਥਾਵਾਂ ਤੇ ਤੁਸੀਂ ਰਹਿ ਰਹੇ ਆ ਵੀ ਉੱਥੇ ਕ੍ਰਾਈਮ ਜਿਹੜਾ ਉਹ ਵਧੇ, ਉਸਨੇ ਉੱਥੇ ਨੱਥ ਪਾਉਣੀ ਹੀ ਜਿਹੜੀ ਆ ਉਹ ਜ਼ਰੂਰੀ ਹੁੰਦੀ ਆ, ਨਾ ਕਿ ਸਗੋਂ ਉਹਨਾਂ ਦੇ ਚੋਰਾਂ ਦੇ, ਠੱਗੀ ਮਾਰਨ ਵਾਲਿਆਂ ਦੇ ਜਾਂ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਵੀ ਉਹਨਾਂ ਦੇ ਤੁਹਾਨੂੰ ਹੱਕਾਂ ਦੀ ਜ਼ਿਆਦਾ ਫਿਕਰ ਹੋਵੇ ਤੇ ਬਾਕੀ ਹੱਕਾਂ ਨੂੰ ਉਹ ਤੁਸੀਂ ਸਾਈਡ ਤੇ ਜਿਹੜਾ ਉਹ ਰੱਖੀ ਬੈਠੋ। ਸੋ ਇੱਥੋਂ ਤੁਸੀਂ ਪੂਰਾ ਅੰਦਾਜ਼ਾ ਲਾ ਸਕਦੇ ਆ ਵੀ ਕਿੱਦਾਂ ਜਿਹੜੇ ਪੁਲਿਸ ਆਫੀਸਰਸ ਆ ਉਹਨਾਂ ਦੇ ਵੀ ਵਿਚਾਰਿਆਂ ਦੇ ਹੱਥ ਖੜੇ ਹੈਗੇ ਆ। ਸੋ ਜੋ ਸ਼ੈਰਿਫ ਆ ਉਹ ਕਹਿੰਦੇ ਮੈਂ ਪਿਛਲੇ 8 ਸਾਲਾਂ ਤੋਂ ਫਾਈਟ ਕਰ ਰਿਹਾ ਇਹਦੇ ਤੇ। ਕਹਿੰਦਾ ਮੇਰੀ ਕੋਈ ਗੱਲ ਹੀ ਨਹੀਂ ਸੁਣਦਾ, ਨਾ ਕਹਿੰਦਾ ਕੰਜ਼ਰਵੇਟਿਵ ਸੁਣਦੇ ਹੈਗੇ ਆ, ਨਾ ਜਿਹੜੇ ਰਿਟੇਲਰ ਐਸੋਸੀਏਸ਼ਨ ਵਾਲੀ। ਹੁਣ ਤੁਸੀਂ ਇਹ ਉਹੀ ਰਿਟੇਲਰ ਐਸੋਸੀਏਸ਼ਨ ਆ ਜਦੋਂ ਪ੍ਰੋਪੋਜੀਸ਼ਨ 553 ਆਈ ਸੀ, ਉਹ ਕਹਿੰਦੇ ਬਿੱਲ ਹਰਜੋਤ ਸਿੰਘ ਜੀ, ਬਿੱਲ ਪ੍ਰੋਪੋਜੀਸ਼ਨ ਨਹੀਂ, ਬਿੱਲ 553 ਜੀ, ਬਿੱਲ ਜਿਹੜਾ ਸੀਗਾ 553 ਇਹ ਉਹੀ ਆ। ਉਸ ਟਾਈਮ ਦੇ ਉੱਤੇ ਜਦੋਂ ਇਹ ਕੈਲੀਫੋਰਨੀਆ ਰਿਟੇਲਰ ਐਸੋਸੀਏਸ਼ਨ ਵਾਲਿਆਂ ਨੇ ਵੀ ਕਿਹਾ ਨਹੀਂ ਜੀ ਹੁਣ ਅਸੀਂ ਗਵਰਨਰ ਨਾਲ ਐਗਰੀ, ਸੌਰੀ ਉਹ ਜਿਹੜੇ ਬਿੱਲ ਲਿਆਉਣ ਵਾਲੇ ਸੀ ਦੋਏ ਜਾਣੇ, ਉਹਨਾਂ ਦੇ ਨਾਲ ਅਸੀਂ ਐਗਰੀ ਕਰਦੇ ਹੈਗੇ, ਅਸੀਂ ਅਪੋਜ਼ ਨਹੀਂ ਕਰਦੇ ਵੀ ਸਾਡੀਆਂ ਮੰਗਾਂ ਮੰਨ ਲਈਆਂ। ਉਹ ਕਹਿੰਦਾ ਉਹਦੇ ਨਾਲ ਵੀ ਮੈਂ 8 ਸਾਲਾਂ ਤੋਂ ਫਾਈਟ ਕਰ ਰਿਹਾ। ਭਾਈ ਤੁਹਾਡੀ ਤਾਂ ਇਹ ਸਮਾਲ ਬਿਜ਼ਨਸ ਦੀ ਐਸੋਸੀਏਸ਼ਨ ਆ, ਤੁਸੀਂ ਫਾਈਟ ਕਰੋ। ਤੇ ਉਹ ਕਹਿੰਦੇ ਨਹੀਂ ਜੀ ਅਸੀਂ ਤਾਂ ਬਿਹਾਈਂਡ ਦਾ ਸੀਨ, ਜਿੱਦਾਂ ਇੱਕ ਆਪਣੀ ਜਿਹੜੀ ਇਲੈਕਟਡ ਆਫੀਸ਼ੀਅਲ ਸੀ ਉਦਾਂ ਕਹਿੰਦੇ ਸੀ ਨਾ ਅਸੀਂ ਬਿਹਾਈਂਡ ਦਾ ਸੀਨ ਕੰਮ ਕਰ ਰਹੇ ਹੈਗੇ ਆ। ਬਿਹਾਈਂਡ ਦਾ ਸੀਨ ਕੰਮ ਕਰਕੇ ਕਹਿੰਦੇ ਅਸੀਂ $300 ਮਿਲੀਅਨ ਲਿਆ ਆ, ਜਿਸ ਚ $9 ਮਿਲੀਅਨ ਸੈਕਰਾਮੈਂਟੋ ਨੂੰ ਆਣਾ ਇਹ ਫਾਈਟ ਕਰਨ ਦੇ ਲਈ, ਚੋਰੀਆਂ ਦੇ ਲਈ। ਹੁਣ ਤੁਸੀਂ ਦੱਸੋ ਵੀ ਪਹਿਲਾਂ ਤਾਂ ਤੁਸੀਂ ਬਿੱਲ ਉਦਾਂ ਦਾ ਪਾਸ ਕਰਾਤਾ, ਹੁਣ ਤੁਸੀਂ ਫਾਈਟ ਕਰਨ ਦੇ ਲਈ ਉਹ ਫਿਰ ਟੈਕਸ ਪੇਅਰ ਦਾ ਮਨੀ ਹੈਗਾ। ਸੋ ਜਿਹੜਾ ਸ਼ੈਰਿਫ ਆ ਉਹ ਕਹਿੰਦਾ ਵੀ ਮੈਂ ਤਾਂ ਹੁਣ ਸੋਸ਼ਲ ਮੀਡੀਆ ਤੇ ਇਦਾਂ ਹੀ ਕਰਨਾ ਆ ਕੰਮ। ਸੋ ਸਾਡੇ ਸਾਰਿਆਂ ਦਾ, ਜਿੰਨੇ ਵੀ ਸਾਡੇ ਸਰੋਤੇ ਆ, ਫਰਜ਼ ਬਣਦਾ ਜਿਹੜਾ ਵੀ ਬੰਦਾ ਤੁਹਾਡੇ ਹੱਕ ਲਈ ਖੜਦਾ ਹੈਗਾ ਆ, ਤੁਹਾਡੀ ਇਹ ਤਾਂ ਪੂਰਾ ਭੱਠਾ ਬਿਠਾਣਾ ਲਿਆ ਨਹੀਂ ਅਮਰੀਕਾ ਦਾ, ਸੁਪਰ ਪਾਵਰ ਨੂੰ ਇਹ ਨਹੀਂ ਕੀ ਬਣਾਉਣਾ ਆ ਜੋ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਆ। ਸੋ ਬਿਲਕੁਲ ਜੇ ਤੁਹਾਨੂੰ ਆਪਣੇ ਮੁਲਕ ਦੇ ਨਾਲ ਪਿਆਰ ਆ, ਆਪਣਾ ਹੱਕਾਂ ਦੇ ਲਈ ਤੁਹਾਨੂੰ ਜਿਹੜਾ ਜਾਗਰੂਕ ਆਪਾਂ ਕਰਦੇ ਰਹਾਂਗੇ, ਜਿਹੜਾ ਵੀ ਬੰਦਾ ਖੜਦਾ ਉਹਦੀ ਸਪੋਰਟ ਕਰੋ, ਘੱਟੋ ਘੱਟ ਉਹਨੂੰ ਕਾਲ ਕਰੋ, ਈਮੇਲ ਕਰੋ ਵੀ ਭਾਈ ਥੈਂਕ ਯੂ ਤੁਹਾਡਾ, ਤੂੰ ਖੜ ਰਹੇ ਆ। ਤੇ ਅਗਲੇ ਨੂੰ ਇਹ ਵੀ ਲੱਗੇ ਵੀ ਹਾਂ ਮੇਰੇ ਨਾਲ ਕੋਈ ਖੜਾ ਤਾਂ ਹੈ ਨਾ, ਤੇ ਨਹੀਂ ਤਾਂ ਅਗਲਾ ਵੀ ਚੁੱਪ ਕਰਕੇ ਬਹਿ ਜਾਊਗਾ ਵੀ ਮੈਨੂੰ ਕੀ ਲੈਣਾ ਦੇਣਾ ਹੈਗਾ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਇਸ ਟਾਈਮ ਸਥਿਤੀ ਆ ਉਹ ਬਣੀ ਪਈ ਹੈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਵੱਧਦੇ ਜਾਈਏ। I-10 ਜਿਹੜਾ ਫਰੀਵੇ ਰੀਸੈਂਟਲੀ ਆਰਸਨ ਜਿਸ ਦਾ ਕਾਰਨ ਮੰਨਿਆ ਜਾ ਰਿਹਾ ਸੀਗਾ ਵੀ ਥੱਲੇ ਅੱਗ ਲੱਗ ਗਈ ਸੀਗੀ LA ਸਾਈਡ ਦੇ ਵਿੱਚ ਤੇ ਫਰੀਵੇ ਬੰਦ ਹੋ ਗਿਆ ਸੀ, ਉਹ ਇਵੈਂਚੁਅਲੀ ਕੱਲ ਤੋਂ ਉਹਨਾਂ ਨੇ ਚਾਲੂ ਕਰ ਦਿੱਤਾ ਆ। ਸੋ ਬੜੀ ਜ਼ੋਰਾਂ ਸ਼ੋਰਾਂ ਦੇ ਨਾਲ, ਜੋਸ਼ੋ ਖਰੋਸ਼ ਦੇ ਨਾਲ ਉਹਨਾਂ ਨੇ ਕੰਮ ਜਿਹੜਾ ਉਹ ਕੀਤਾ
ਤੇ ਦਿਨ ਰਾਤ ਕਹਿੰਦੇ ਕੰਮ ਚੱਲਿਆ ਤੇ I-10 ਫ੍ਰੀਵੇ ਜਿਹੜਾ ਆ ਥੈਂਕਸਗਿਵਿੰਗ ਦੇ ਰਸ਼ ਤੋਂ ਪਹਿਲਾਂ ਜਿਹੜਾ ਉਹ ਚਾਲੂ ਹੋ ਗਿਆ ਆ। ਹਾਲ ਦੀ ਘੜੀ ਜਿਸ ਨੇ ਅੱਗ ਲਾਈ ਮੰਨੀ ਜਾ ਰਹੀ ਹੈ ਆਰਸਨਿਸਟ ਜਿਹੜਾ ਆ ਉਸ ਦੀ ਭਾਲ ਜਾਰੀ ਹੈਗੀ ਆ। ਸੋ ਪਹਿਲਾਂ ਮੰਨਿਆ ਜਾ ਰਿਹਾ ਸੀਗਾ ਵੀ ਕਈ ਮਹੀਨੇ ਲੱਗ ਸਕਦੇ ਆ, ਫਿਰ ਰੀਸੈਂਟਲੀ ਗਵਰਨਰ ਨਿਊਸਮ ਉਹਨਾਂ ਨੇ ਕਿਹਾ ਵੀ 2-3 ਤੋਂ 5 ਹਫ਼ਤੇ ਲੱਗ ਸਕਦੇ ਆ, ਪਰ ਇਹਨਾਂ ਨੇ ਕੁਛ ਹੀ ਦਿਨਾਂ ਦੇ ਵਿੱਚ ਜਿਹੜਾ ਥੈਂਕਸਗਿਵਿੰਗ ਰਸ਼ ਤੋਂ ਪਹਿਲਾਂ I-10 ਫ੍ਰੀਵੇ ਜਿਹੜਾ ਆ ਉਹ ਚਾਲੂ ਕਰ ਦਿੱਤਾ ਹੈਗਾ ਆ। ਸੋ ਇਹ ਇੱਕ ਜਿਹੜੀ ਉਹ ਚੰਗੀ ਗੱਲ ਆ। ਇਨਫੈਕਟ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਵੀ ਕਹਿੰਦੇ ਉੱਥੇ ਮੌਜੂਦ ਜਿਹੜੇ ਉਹ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਫ੍ਰੀਵੇ ਜਿਹੜਾ ਆ ਉਹ ਓਪਨ ਹੋਣ ਜਾ ਰਿਹਾ ਹੈ। ਗਵਰਨਰ ਨਿਊਸਮ, LA ਦੇ ਜਿਹੜੇ ਮੇਅਰ ਤੇ ਹੋਰ ਜਿਹੜੇ ਲੋਕਲ ਅਧਿਕਾਰੀ ਆ ਜਿਹੜੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਨਾਲ ਉੱਥੇ ਜਿਹੜੇ ਆ ਉਹ ਮੌਜੂਦ ਸੀਗੇ। ਸੋ I-10 ਦਾ ਜਿਹੜਾ ਫ੍ਰੀਵੇ ਆ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ ਅੱਗ ਦੇ ਕਰਕੇ ਉਹ ਨੁਕਸਾਨਿਆ ਜਿਹੜਾ ਹੋ ਗਿਆ ਸੀਗਾ। ਉਹ ਪਹਿਲਾਂ ਇਹ ਸੋਚਿਆ ਜਾ ਰਿਹਾ ਸੀ ਵੀ ਸ਼ਾਇਦ ਉਹ ਪੂਰਾ ਹਿੱਸਾ ਢਾਹ ਕੇ ਜਿਹੜਾ ਉਹ ਬਣਾਉਣਾ ਪਊਗਾ, ਪਰ ਕਹਿੰਦੇ ਵੀ ਜਿਹੜੀ ਅੱਗ ਦੇ ਨਾਲ ਜਿਹੜੇ ਨੋ ਡਾਊਟ ਕਾਲਮਸ ਨੂੰ ਨੁਕਸਾਨ ਜਿਹੜਾ ਉਹ ਪਹੁੰਚਿਆ ਸੀਗਾ, ਪਰ ਉਹ ਜਿਹੜਾ ਨੁਕਸਾਨ ਆ ਉੱਤੇ ਜਿਹੜੀ ਸੜਕ ਆ ਉਸ ਤੱਕ ਨਹੀਂ ਸੀ ਪਹੁੰਚਿਆ ਤੇ ਦਿਨ ਰਾਤ ਜਿਹੜਾ ਉਹ ਕੰਮ ਚੱਲਿਆ। ਉੱਥੇ ਜਿਹੜੇ ਗਵਰਨਰ ਨਿਊਜ਼ਮ ਆ ਉਹਨਾਂ ਨੇ ਕਿਹਾ ਵੀ ਇਹ ਯੂਨੀਅਨ ਦਾ ਜੌਬ ਸੀਗੀ, ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਕੁਛ ਹੀ ਦਿਨਾਂ ਦੇ ਵਿੱਚ ਜਿਹੜਾ ਕੰਮ ਆ ਉਹ ਚਾਲੂ ਕਰ ਦਿੱਤਾ। ਕਹਿੰਦੇ ਵੀ ਸਾਡਾ ਮਕਸਦ ਸਪੀਡ ਹੀ ਨਹੀਂ ਸੀਗਾ ਕੱਲਾ, ਮੇਨ ਸੀਗਾ ਸੇਫਟੀ ਤੇ ਵੀ ਸਟੇਬਿਲਿਟੀ, ਵੀ ਇਹ ਵਧੀਆ ਢੰਗ ਦੇ ਨਾਲ ਜਿਹੜਾ ਉਹ ਚੱਲਦਾ ਰਵੇ। 250 ਜਾਣਿਆਂ ਦੀ ਇਹ ਜੌਬ ਲਗਾਤਾਰ ਕਹਿੰਦੇ ਵੀ ਦਿਨ ਰਾਤ 24 ਘੰਟੇ ਚੱਲਦੀ ਰਹੀ ਤੇ ਜਿਹੜੇ ਪਿਲਰਸ ਸੀਗੇ ਉਹਨਾਂ ਨੂੰ, ਜਿਹੜੇ ਡੈਮੇਜ ਪਿਲਰ ਸੀਗੇ ਉਹਨਾਂ ਨੂੰ ਹੁਣ ਬ੍ਰੇਸ ਜਿਹੜਾ ਉਹ ਕਰ ਦਿੱਤਾ ਗਿਆ ਆ ਤੇ ਉਹਦੀ ਥਾਂ ਦੇ ਉੱਤੇ ਉਹਨੂੰ ਮਜ਼ਬੂਤੀ ਦੇਣ ਦੇ ਲਈ ਨਾਲ ਜਿਹੜੇ ਦੂਜੇ ਪਿਲਰਸ ਆ ਉਹਨਾਂ ਨੂੰ ਹੁਣ ਲਗਾਇਆ ਗਿਆ ਆ। ਸਟੀਲ ਬੀਮਸ, ਵੁੱਡ ਪੋਸਟ ਤੇ ਹੋਰ ਕਈ ਕੁਛ ਲਾਇਆ ਗਿਆ। ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਆ ਵੀ ਇਹ ਜਿਹੜਾ ਫ੍ਰੀਵੇ ਆ ਇਸ ਦੀ ਪੂਰੀ ਤਰ੍ਹਾਂ 100% ਰਿਪੇਅਰ ਕਰਨ ਦੇ ਲਈ ਵਿੱਚ ਕਦੀ ਜਿਹੜਾ ਉਹ ਬੰਦ ਕਰਨਾ ਪਵੇ। ਪਰ ਅੱਜ ਜਦੋਂ ਆਪਾਂ ਤੁਹਾਡੇ ਨਾਲ ਗੱਲ ਕਰ ਰਹੇ ਆ 20 ਤਰੀਕ ਨੂੰ, ਤਾਂ ਇਹ ਜਿਹੜਾ ਫ੍ਰੀਵੇ ਆ ਇੱਕ ਵਾਰੀ ਫੇਰ ਚਾਲੂ ਹੋ ਚੁੱਕਾ ਹੈ ਜੀ। ਅਗਲੀ ਖਬਰ ਵੱਲ ਚੱਲੀਏ, ਅਰਜਨਟੀਨਾ ਤੋਂ ਆ ਰਹੀ ਆ। ਅਰਜਨਟੀਨਾ ਦੇ ਵਿੱਚ ਇਲੈਕਸ਼ਨ ਹੋਈ ਹੈ। ਇਲੈਕਸ਼ਨ ਦੇ ਵਿੱਚ ਜਿਹੜਾ ਉੱਥੇ ਦਾ ਲੀਡਰ ਚੁਣਿਆ ਗਿਆ ਹੈਗਾ ਪ੍ਰੈਜ਼ੀਡੈਂਟ, ਉਸ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਆ। ਲਿਬਰਟੇਰੀਅਨ ਆ, ਪੜ੍ਹਿਆ ਲਿਖਿਆ ਬੰਦਾ, ਇਕੋਨੋਮਿਸਟ ਆ, ਪਰ ਬੜਾ ਜਿੱਦਾਂ ਫਾਰ ਰਾਈਟ ਬੰਦਾ ਹੈਗਾ। ਉਹਨੂੰ ਕਈ ਲੋਕ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦਾ ਕਲੋਨ ਵੀ ਕਹਿੰਦੇ ਹੈਗੇ ਆ, ਵੀ ਬਿਲਕੁਲ ਉਦਾਂ ਦੀਆਂ ਹੀ ਗੱਲਾਂ ਬਾਤਾਂ ਕਰਦਾ ਹੈਗਾ ਆ। ਅਰਜਨਟੀਨਾ ਇਸ ਟਾਈਮ ਦੇ ਵਿੱਚ ਬਹੁਤ ਹੀ ਬੁਰੀ ਇਕਨੋਮਿਕ ਸਿਚੁਏਸ਼ਨ ਚੋਂ ਜਾ ਰਿਹਾ। 140% ਦੇ ਕਰੀਬ ਇਨਫਲੇਸ਼ਨ ਹੈਗੀ ਆ। ਸੋ ਇਹ ਜੋ ਨਵਾਂ ਲੀਡਰ ਚੁਣਿਆ ਗਿਆ ਹੈਗਾ ਆ ਉੱਥੇ ਦਾ ਹਾਵੀਅਰ ਮਿਲੇਈ, ਉਹ ਕਹਿੰਦਾ ਵੀ ਜਿਹੜੀ ਬੱਚਿਆਂ ਨੂੰ ਸਕੂਲਾਂ 'ਚ ਸੈਕਸ ਐਜੂਕੇਸ਼ਨ ਪੜ੍ਹਾਈ ਜਾਂਦੀ ਆ, ਇਹ ਕਾਮਰੇਡਾਂ ਦਾ ਪਲਾਟ ਹੈਗਾ ਆ, ਫੈਮਿਲੀ ਨੂੰ ਡਿਸਟਰੋਏ ਕਰਨ ਦਾ। ਆਪਾਂ ਦੇਖਦੇ ਆ ਆਪਣੇ ਕੈਲੀਫੋਰਨੀਆ ਦੇ ਸਕੂਲਾਂ 'ਚ ਵੀ ਬਹੁਤ ਕੁਛ ਏਦਾਂ ਦਾ ਚੱਲ ਰਿਹਾ, ਰੌਲਾ ਰੱਪਾ ਬਹੁਤ ਚੱਲਦਾ ਹੈਗਾ। ਸੋ ਸਾਊਥ ਅਮਰੀਕਾ ਦੀ ਸੈਕੰਡ ਲਾਰਜੈਸਟ ਇਕੋਨਮੀ ਆ ਅਰਜਨਟੀਨਾ। ਇਹ ਪਹਿਲਾਂ ਟੀਵੀ 'ਚ ਕਮੈਂਟੇਟਰ ਵੀ ਰਿਹਾ ਹੈਗਾ। ਕੋਈ ਖਾਸ ਇਹਦੀ ਪਾਰਟੀ ਨਹੀਂ ਹੈ। ਪਹਿਲੀ ਵਾਰੀ ਕਹਿੰਦੇ ਦੁਨੀਆ ਦੇ ਮੁਲਕ 'ਚ ਇਹ ਬਣਿਆ ਕੋਈ ਲਿਬਰਟੇਰੀਅਨ, ਐਨਾਰਕੋ ਕੈਪੀਟਲਿਸਟ ਲਿਬਰਟੇਰੀਅਨ ਹੈਗਾ ਆ। ਸਿਚੁਏਸ਼ਨ ਅਰਜਨਟੀਨਾ ਦੀ ਇਸ ਟਾਈਮ ਤੇ ਬਹੁਤ ਬੈਡ ਆ। ਇਸੇ ਕਰਕੇ ਜਿਹੜੀ ਮੌਜੂਦਾ ਸਰਕਾਰ ਆ ਉਹਨਾਂ ਦਾ ਬੁਰੀ ਤਰ੍ਹਾਂ ਜਿਹੜਾ ਆ ਪੱਠਾ ਬੈਠਿਆ। ਮੋਸਟਲੀ ਜਦੋਂ ਵੀ ਇਹ ਜੋ ਨਵਾਂ ਲੀਡਰ ਆ ਹਾਵੀਅਰ ਬੋਲਦਾ ਆ, ਬਿਲਕੁਲ ਐਗਜ਼ੈਕਟਲੀ ਸੇਮ ਜਿਹੜੀਆਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੀਆਂ ਗੱਲਾਂ ਹੁੰਦੀਆਂ, ਜਿਸ ਤਰ੍ਹਾਂ ਕਿ ਡਰੇਨਿੰਗ ਦਾ ਸਵੈਪ, ਲੀਡਰਾਂ ਨੇ ਆਹ ਕਰਤਾ, ਬਿਲਕੁਲ ਕਹਿੰਦੇ ਐਗਜ਼ੈਕਟਲੀ ਉਹ ਕਾਪੀ ਕਰਦਾ ਹੈਗਾ ਆ। ਸੋ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਸਲੋਗਨ ਸੀਗਾ ਮੇਕ ਅਮਰੀਕਾ ਗ੍ਰੇਟ ਅਗੇਨ, ਉਹਦਾ ਵੀ ਇਹੀ ਹੈਗਾ ਆ ਵੀ ਅਰਜਨਟੀਨਾ ਇਜ਼ ਗੋਇੰਗ ਟੂ ਰੀਕਲੇਮ ਦ ਪਲੇਸ ਇਨ ਦ ਵਰਲਡ that it should never have lost। ਅਰਜਨਟੀਨਾ ਇੱਕ ਟਾਈਮ ਤੇ ਬਹੁਤ ਵਧੀਆ ਮੁਲਕ ਸੀ। ਸੋ ਉਹਦਾ ਨਾਰਾ ਵੀ ਇਹੀ ਸੀਗਾ ਇਲੈਕਸ਼ਨ ਦੇ ਵਿੱਚ, ਮੇਕ ਅਰਜਨਟੀਨਾ ਗ੍ਰੇਟ ਅਗੇਨ। ਪਰਸਨਲ ਲਾਈਫ ਉਹਦਾ ਪਹਿਲਾਂ ਇੱਕ ਟਰਾਂਸਪੋਰਟੇਸ਼ਨ ਦਾ ਬਿਜ਼ਨਸ ਸੀ। ਵੈਸੇ ਉਹ ਇਕੋਨੋਮਿਸਟ ਆ, ਪੜ੍ਹਿਆ ਲਿਖਿਆ ਬੰਦਾ ਹੈਗਾ। ਕਾਫੀ ਲੰਮੇ ਸਮੇਂ ਤੋਂ ਇਨਵੋਲਵ ਸੀ, ਪਰ ਸਰਪ੍ਰਾਈਜ਼ ਜ਼ਰੂਰ ਹੁਣ ਪੂਰੀ ਦੁਨੀਆ ਨੂੰ ਕਰਤਾ ਵੀ ਐਸਟੈਬਲਿਸ਼ਮੈਂਟ ਤੋਂ ਬਾਹਰੋਂ ਆ ਕੇ ਇੱਕ ਬੰਦਾ ਜਿਹੜਾ ਆ ਉੱਥੇ ਦਾ ਪ੍ਰੈਜ਼ੀਡੈਂਟ ਇਲੈਕਟ ਹੋ ਗਿਆ। ਉਹੀ ਬੰਦਾ ਜਿਹੜਾ ਹੁਣੇ
ਸੈਕਸ ਐਜੂਕੇਸ਼ਨ ਨੂੰ ਕਹਿ ਰਿਹਾ ਸੀ ਤੇ ਕਹਿੰਦਾ ਆਪ ਟੀਵੀ ਦੇ ਉੱਤੇ ਐਜ਼ ਏ ਤਾਂਤਰਿਕ ਸੈਕਸ ਐਕਸਪਰਟ ਦੇ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਇਹ ਪੇਸ਼ ਕਰਦਾ ਰਿਹਾ ਆ। ਸੋ ਇਹ ਸ਼ਗੂਫੇ ਚੰਗੇ ਛੱਡਦਾ ਰਿਹਾ ਆ। ਬ੍ਰਾਜ਼ੀਲ ਵਾਲਾ ਵੀ ਏਦਾਂ ਹੀ ਸੀਗਾ, ਉਹ ਵੀ ਭੱਜਾ ਫਿਰਦਾ ਸੀਗਾ। ਆਪਣੇ ਵਾਲੇ ਇੱਥੇ ਜਿਹੜੇ ਟਰੰਪ ਹੋਣੀ ਆ ਉਹਨਾਂ ਤੇ ਵੀ ਕੇਸ ਚੱਲਦੇ ਆ। ਹੁਣ ਦੇਖੋ ਅਰਜਨਟੀਨਾ ਦਾ ਅੱਗੇ ਜਿਹੜਾ ਉਹ ਕੀ ਜਿਹੜਾ ਉਹ ਹਾਲ ਹੈ ਨਾ, ਕੋਈ ਇਹਨੂੰ ਮੈਡਮੈਨ ਵੀ ਕਹਿ ਦਿੰਦਾ ਆ, ਕੋਈ ਇਹਦਾ ਕੋਈ ਹੋਰ ਨਾਮ ਵੀ ਜਿਹੜਾ ਉਹ ਕਰ ਦਿੰਦਾ, ਦਾ ਵਿਗ ਜਿਹੜਾ ਉਹ ਕਹਿ ਦਿੰਦੇ ਆ। ਇਹ ਆਪਣੇ ਆਪ ਨੂੰ ਸ਼ੇਰ ਕਹਿੰਦਾ ਆ। ਸੋ ਕੋਈ ਆਖੇ ਤਾਂ ਫਿਰ ਤਾਂ ਠੀਕ ਆ, ਆਪਣੇ ਆਪ ਨੂੰ ਜਿਹੜਾ ਉਹ ਸ਼ੇਰ ਆਖਣ ਦੇ ਵਿੱਚ ਜਿਹੜਾ ਉਹ ਲੱਗਾ ਹੋਇਆ। ਹੋਇਆ। ਤੁਸੀਂ ਅੰਦਾਜ਼ਾ ਲਾ ਸਕਦੇ ਵੀ ਲੋਕ, ਆਮ ਲੋਕ ਕਿੰਨੇ ਤੰਗ ਹੈਗੇ ਆ ਜਿਹੜੇ ਰੈਗੂਲਰ ਪੋਲੀਟੀਸ਼ੀਅਨ ਆ ਉਹਨਾਂ ਤੋਂ, ਹਨਾ। ਹੁਣ ਤੁਸੀਂ ਦੇਖੋ ਵੀ ਜਿਹੜੇ ਮੁਲਕ ਦੀ ਇਨਫਲੇਸ਼ਨ 140% ਹੋਈ ਹੋਵੇ, ਹਨਾ, ਸਾਡੀ 8-9%। ਉਹ ਕਹਿੰਦੇ ਆ ਵੀ ਬਦਲਾ ਲਿਆਓ ਹੁਣ ਸਾਰੇ ਪਾਸੇ। ਜੀ ਹਾਂ, ਸੋ ਨੋ ਮੈਟਰ ਵੀ ਜਿਹੜਾ ਮਰਜ਼ੀ ਬੰਦਾ ਹੋਵੇ ਬਦਲ ਦੋ, ਹਨਾ, ਬਦਲ ਦੋ। ਇਹ ਜਿਹੜਾ ਨਾ ਪੂਰੀ ਦੁਨੀਆ 'ਚ ਵੇਵ ਚੱਲ ਰਹੀ ਆ ਵੈਸੇ ਵੀ, ਜਿਹੜੀ ਆਪਾਂ ਦੇਖ ਰਹੇ ਆ ਵੀ ਇਹ ਜਿਹੜੀ ਵੇਵ ਇਸ ਪਾਸੇ ਵੱਲ ਨੂੰ ਕਾਫੀ ਜ਼ਿਆਦਾ ਵਧੀ ਆ। ਸੋ ਅਰਜਨਟੀਨਾ ਨੂੰ ਨਵਾਂ ਜਿਹੜਾ ਆ ਉਹ ਪ੍ਰੈਜ਼ੀਡੈਂਟ ਮਿਲਣ ਜਾ ਰਿਹਾ ਆ। ਸੋ ਦੇਖੋ ਕੀ ਹੈਵੀਅਰ ਮਿਲਈ ਦਾ ਜਿਹੜਾ ਉਹ ਕਿੱਦਾਂ ਦਾ ਕਾਰਜਕਾਲ ਜਿਹੜਾ ਉਹ ਰਹਿੰਦਾ ਆ। ਸੋ ਇਜ਼ਰਾਈਲ ਦੇ ਸੰਬੰਧ ਦੇ ਵਿੱਚ ਵੀ ਉਹਦੀ ਐਨ ਅੱਖਾਂ ਬੰਦ ਕਰਕੇ ਸਟੇਟਮੈਂਟ ਆ, ਕਹਿੰਦੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਡਾ ਸਪੋਰਟਰ ਜਿਹੜਾ ਆ ਇਜ਼ਰਾਈਲ ਦਾ ਉਹ ਅਰਜਨਟੀਨਾ ਹੋਊਗਾ। ਲਓ ਜੀ, ਚਲੋ ਠੀਕ ਹੈ ਜੀ, ਸੈੱਟ ਆ ਕੰਮ ਇਹਨਾਂ ਨੇ ਕਰਤਾ। ਮਾਰੋ ਜਿਨ੍ਹਾਂ ਨੂੰ ਮਾਰ ਸਕਦੇ ਆ ਕਹਿੰਦੇ। ਤੇ ਚਲੋ ਬ੍ਰੇਕ ਦਾ ਵਕਤ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਇਜ਼ਰਾਈਲ ਹਮਾਸ ਦੇ ਉੱਥੇ ਕੀ ਸਥਿਤੀ ਬਣੀ ਪਈ ਆ, ਕੀ ਤਾਜ਼ਾ ਸਥਿਤੀ ਆ, ਉਸ ਦੇ ਬਾਰੇ ਜਿਹੜੀ ਉਹ ਗੱਲ ਕਰਦੇ ਆ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇਜ਼ਰਾਈਲ ਹਮਾਸ ਦੇ ਵਿੱਚ ਜੋ ਲੜਾਈ ਜਿਹੜੀ ਛਿੜੀ ਹੋਈ ਹੈ, ਜਿਸ ਦੇ ਵਿੱਚ ਗਾਜ਼ਾ ਪੱਟੀ ਦੇ ਵਿੱਚ ਰਹਿ ਰਹੇ ਲੋਕ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਆ। 13,300 ਲੋਕ ਹੁਣ ਤੱਕ ਨਵੇਂ ਆંકੜਿਆਂ ਦੇ ਮੁਤਾਬਕ ਉੱਥੇ ਮਰ ਚੁੱਕੇ ਆ। UN ਦੇ ਚੀਫ ਨੇ ਕਿਹਾ ਵੀ ਜਿਹੜੇ ਸਿਵਿਲੀਅਨਸ ਦੀ ਉੱਥੇ ਮੌਤ ਹੋ ਰਹੀ ਉਹ ਅਨਪੈਰਲਡ ਆ, ਅਜੇ ਤੱਕ ਕਿਤੇ ਵੀ ਹੋਰ ਦੁਨੀਆ 'ਚ ਨਹੀਂ ਦੇਖੀ ਗਈ। ਉਧਰ ਇਜ਼ਰਾਈਲੀ ਫੋਰਸਾਂ ਦੇ ਦੁਆਰਾ ਇੱਕ ਇੰਡੋਨੇਸ਼ੀਅਨ ਹਸਪਤਾਲ ਆ ਉੱਥੇ ਵੀ ਗੋਲੀਬਾਰੀ ਜਿਹੜੀ ਹੋਈ ਆ, 12 ਜਾਣਿਆਂ ਦੀ ਉੱਥੇ ਮੌਤ ਹੋਈ ਆ ਤੇ ਕਹਿੰਦੇ ਇਜ਼ਰਾਈਲੀ ਟੈਂਕਾਂ ਨੇ ਉਸ ਇੰਡੋਨੇਸ਼ੀਅਨ ਜਿਹੜਾ ਹਸਪਤਾਲ ਆ ਗਾਜ਼ਾ ਪੱਟੀ ਦੇ ਵਿੱਚ ਉਸ ਨੂੰ ਹੁਣ ਘੇਰ ਲਿਆ ਹੈਗਾ ਆ। ਸੋ ਉਧਰ ਪ੍ਰੋਟੈਸਟਰਸ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਆ, ਸੀਜ਼ ਫਾਇਰ ਦੀ ਜਿਹੜੀ ਉਹ ਮੰਗ ਕਰ ਰਹੇ ਆ। ਗਲੋਬਲ ਫੂਡ ਸਿਕਿਉਰਿਟੀ ਸਮਿਟ ਹੋ ਰਹੀ ਆ UK ਦੇ ਵਿੱਚ, ਉੱਥੇ ਵੀ ਪ੍ਰੋਟੈਸਟਰਸ ਨੇ ਜਿਹੜਾ ਪ੍ਰਦਰਸ਼ਨ ਆ ਇਹ ਕੀਤਾ ਹੈਗਾ ਆ। ਸੋ ਇਜ਼ਰਾਈਲ ਨੇ ਸਾਊਥ ਅਫਰੀਕਾ ਤੋਂ ਜਿਹੜਾ ਆਪਣਾ ਅੰਬੈਸਡਰ ਆ ਉਸ ਨੂੰ ਰੀਕਾਲ ਕਰ ਲਿਆ ਹੈਗਾ ਆ। ਕਹਿੰਦੇ ਵੀ ਐਕਸ ਦੇ ਉੱਤੇ, ਫਾਰਮਰਲੀ ਟਵਿੱਟਰ, ਉਸ ਦੇ ਉੱਤੇ ਉਹਨਾਂ ਨੇ ਅਨਾਉਂਸਮੈਂਟ ਕਰਕੇ ਜਿਹੜਾ ਉਹ ਦੱਸਿਆ ਹੈਗਾ ਆ। ਉਧਰ ਜਿਹੜੇ ਕਈ ਹਸਪਤਾਲਾਂ ਦੇ ਵਿੱਚ ਨਵ ਜਨਮੇ ਬੱਚੇ ਆ, ਜਿਹੜੇ ਸ਼ਿਸ਼ੂ ਆ, ਜਿਹੜੇ ਜਨਮ ਟਾਈਮ ਤੋਂ ਪਹਿਲਾਂ ਜਿਹੜੇ ਜੰਮ ਰਹੇ ਆ, ਪ੍ਰੀ ਮੈਚਿਓਰ ਜਿਨ੍ਹਾਂ ਨੂੰ ਆਖਿਆ ਜਾਂਦਾ ਆ, ਉਹਨਾਂ ਨੂੰ ਕਾਇਰੋ ਦੇ ਵਿੱਚ ਸ਼ਿਫਟ ਕੀਤਾ ਜਾ ਰਿਹਾ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਜਿਹੜਾ ਉਹ ਦੱਸਿਆ ਆ। ਸੋ ਕਹਿੰਦੇ ਵੀ 31 ਪ੍ਰੀ ਮੈਚਿਓਰ ਬੇਬੀਆਂ ਜਨਮ ਹੋਇਆ ਸੀ ਕੱਲ ਦੇ ਕੱਲ, ਤੇ ਉਹਨਾਂ ਚੋਂ ਜਿਹੜੇ 28 ਆ ਉਹਨਾਂ ਨੂੰ ਅਲ ਸ਼ਿਫਾ ਹਸਪਤਾਲ ਚੋਂ ਟ੍ਰਾਂਸਫਰ ਜਿਹੜਾ ਉਹ ਕਰਨਾ ਪਿਆ ਆ ਇਜਿਪਟ ਦੇ ਵਿੱਚ। ਸੋ ਸਥਿਤੀ ਜਿਹੜੀ ਉੱਥੇ ਕਾਫੀ ਜ਼ਿਆਦਾ ਮਾੜੀ ਬਣੀ ਪਈ ਹੈਗੀ ਆ। ਕੱਲ ਜਿਹੜਾ ਸਾਬਕਾ ਪ੍ਰਾਈਮ ਮਿਨਿਸਟਰ ਆ ਇਜ਼ਰਾਈਲ ਦਾ, ਉਹ ਕਹਿ ਰਿਹਾ ਸੀ, ਪਹਿਲੋਂ ਕਹਿ ਰਿਹਾ ਸੀ ਵੀ ਨਦਰਨ ਵਾਲੇ ਪਾਸੇ ਹਮਾਸ ਵਾਲੇ ਆ, ਉਹਨਾਂ ਦੀਆਂ ਟਨਲਸ ਤੇ ਉਹਨਾਂ ਦਾ ਕਮਾਂਡ ਸੈਂਟਰ ਉੱਥੇ ਆ, ਉੱਥੇ ਹੋਸਟੇਜਸ ਨੂੰ ਉਹਨਾਂ ਨੇ ਰੱਖਿਆ ਆ। ਤੇ ਅੱਜ ਜਿਹੜਾ ਦੱਖਣ ਵਾਲੇ ਪਾਸੇ ਖਾਨ ਯੂਨਸ ਜਿਹੜਾ ਇਲਾਕਾ ਆ, ਉਹਦੇ ਤੇ ਉਹਨਾਂ ਨੇ ਅੱਖ ਜਿਹੜੀ ਉਹ ਟਿਕਾਈ ਆ। ਕਹਿੰਦੇ ਵੀ ਨਹੀਂ ਜੀ, ਇਹ ਤਾਂ ਹੁਣ ਜਿਹੜੇ ਹਮਾਸ ਵਾਲੇ ਆ ਉੱਥੇ ਲੋਗੇ ਬੈਠੇ ਆ। ਸੋ ਹੋ ਸਕਦਾ ਹੈ ਹਰਜੋਤ ਸਿੰਘ ਜੀ ਵੀ ਉਹ ਜਿਹੜਾ ਗਾਜ਼ਾ ਪੱਟੀ ਦਾ ਰਹਿ ਗਿਆ ਹਿੱਸਾ ਆ ਉੱਥੇ ਵੀ ਕਾਫੀ ਜ਼ਿਆਦਾ ਬੰਬਾਰਡਮੈਂਟ ਆ ਉਹ ਉਧਰਲੇ ਪਾਸੇ ਵੀ ਹੋ ਸਕਦੀ ਹੈ। ਇਹ ਉਹੀ ਥਾਂ ਆ ਜਿੱਥੇ ਉੱਤਰ ਵਾਲੇ ਰਹਿ ਰਹੇ ਲੋਕਾਂ ਨੂੰ, ਗਾਜ਼ਾ ਪੱਟੀ 'ਚ ਰਹਿ ਰਹੇ ਲੋਕਾਂ ਨੂੰ ਉਹ ਦੂਜੇ ਪਾਸੇ ਜਾਣ ਦੇ ਲਈ ਆਖਿਆ ਗਿਆ ਸੀ। ਉਧਰ US ਦੇ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ, ਉਹਨਾਂ ਨੇ ਕਿਹਾ ਵੀ ਜਿਹੜੇ ਹੌਸਟੇਜ ਆ, ਬੰਧਕ ਬਣਾਏ ਆ, ਉਹਨਾਂ ਦੇ ਨਾਲ ਸੰਬੰਧਿਤ ਜਿਹੜੀ ਡੀਲ ਆ ਉਹ ਕਿਸੇ ਵੀ ਟਾਈਮ ਹੋ ਸਕਦੀ ਆ। ਕੈਪਟਿਵ ਡੀਲ ਇਜ਼ ਪ੍ਰੀਟੀ ਨੀਅਰ। ਹੌਸਟੇਜ ਡੀਲ ਕਹਿੰਦੇ ਆ ਵੀ ਉਹ ਹੋ ਸਕਦੀ, ਕਹਿੰਦੇ ਵੀ ਮੈਂ ਉਮੀਦ ਕਰ ਰਿਹਾ, ਬਿਲੀਵ ਕਰਦਾ ਆ ਵੀ ਯੈਸ
ਵੀ ਇਹ ਚੀਜ਼ ਜਲਦੀ ਜਿਹੜੀ ਉਹ ਹੋ ਜਾਵੇ। ਹੈਲਥ ਮਿਨਿਸਟਰੀ ਜੋ ਪੈਲਸਟੀਨੀਅਨ ਇੰਡੋਨੇਸ਼ੀਅਨ ਹਸਪੀਟਲ ਆ ਉਹਦੇ ਸੰਬੰਧ ਦੇ ਵਿੱਚ ਕਹਿੰਦੇ ਆ ਵੀ 600 ਤੋਂ ਵੱਧ ਪੇਸ਼ੈਂਟ ਉੱਥੇ ਸੀ, 200 ਹੈਲਥ ਕੇਅਰ ਵਰਕਰ ਤੇ 2000 ਦੇ ਕਰੀਬ ਸਿਵਲੀਅਨ ਜਿਨ੍ਹਾਂ ਨੂੰ ਡਿਸਪਲੇਸ ਕੀਤਾ ਗਿਆ। ਜਦੋਂ ਇਜ਼ਰਾਈਲ ਵਾਲਿਆਂ ਨੇ ਉੱਥੇ ਜਾ ਕੇ ਕੰਟਰੋਲ ਉਹਨੂੰ ਕੀਤਾ ਤੇ 12 ਲੋਕਾਂ ਦੀ ਜਿਹੜੀ ਆ ਮੌਤ ਵੀ ਹੋਈ ਆ, ਜੋ ਜਿਨ੍ਹਾਂ ਦੇ ਵਿੱਚ ਮੈਡੀਕਲ ਵਰਕਰ ਸੀ ਫੈਸਿਲਿਟੀ ਦੇ ਅੰਡਰ। ਸੋ ਬਹੁਤ ਜਿਹੜਾ ਜ਼ੁਲਮ ਆ ਇਸ ਟਾਈਮ ਦੇ ਉੱਤੇ ਉੱਥੇ ਹੋ ਰਿਹਾ ਹੈਗਾ ਤੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚੀ ਹੋਈ ਹੈਗੀ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਵਾਈਟ ਹਾਊਸ ਤੇ ਐਡਮਿਨਿਸਟ੍ਰੇਸ਼ਨ ਦਾ ਕਾਫੀ ਜ਼ਿਆਦਾ ਜਿਹੜਾ ਆ ਵਿਰੋਧ ਵੀ ਇਸ ਮਾਮਲੇ ਦੇ ਉੱਤੇ ਹੋ ਰਿਹਾ। 1000 ਤੋਂ ਵੱਧ ਆਲਰੇਡੀ EMPLOYEES ਨੇ ਚਿੱਠੀਆਂ ਵੀ ਜਿਹੜੀਆਂ ਲਿਖੀਆਂ ਹੈਗੀਆਂ ਆ ਵੀ ਭਾਈ ਜਿਹੜਾ ਸੀਜ਼ ਫਾਇਰ ਹੋਣਾ ਚਾਹੀਦਾ ਆ, ਆਮ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਜੀ। ਅਗਲੀ ਖਬਰ ਵੱਲ ਚੱਲੀਏ ਰਾਜਕਰਮਜੀਤ ਸਿੰਘ ਜੀ। ਸੈਕਰਾਮੈਂਟੋ ਤੋਂ ਬੜੀ ਵਧੀਆ ਇੱਕ ਖਬਰ ਆ ਰਹੀ ਆ ਵੀ ਸੈਕਰਾਮੈਂਟੋ ਏਰੀਏ ਦੇ ਵਿੱਚ ਇਲੈਕਟ੍ਰਿਕ ਵਹੀਕਲ ਬੈਟਰੀ ਸਾਈਟ ਪਲਾਨ ਕੀਤੀ ਗਈ ਆ ਰੈਂਚੋ ਕਾਰਡੋਵਾ ਦੇ ਵਿੱਚ। $1 ਬਿਲੀਅਨ ਜੋ ਇਨਵੈਸਟ ਹੋਣਾ ਹੈਗਾ ਆ। ਕੈਲੀਫੋਰਨੀਆ એનર્ਜੀ ਕਮਿਸ਼ਨ ਨੇ ਸਪਾਰਕਸ ਨਾਮ ਦੀ ਇਹ ਜੋ ਕੰਪਨੀ ਆ ਇਹਨਾਂ ਨੂੰ 2021 ਦੇ ਵਿੱਚ $2.6 ਮਿਲੀਅਨ ਗ੍ਰਾਂਟ ਦਿੱਤੀ ਸੀ, 2022 ਚ $12.6 ਮਿਲੀਅਨ ਗ੍ਰਾਂਟ ਦਿੱਤੀ ਸੀ ਤੇ ਹੁਣ $1 ਬਿਲੀਅਨ ਤੱਕ ਉਹ ਸਪੈਂਡ ਕਰਨ ਜਾ ਰਹੇ ਆ। ਜਿਹੜੇ ਕੰਪਨੀ ਦੇ CEO ਆ ਉਹ ਵੀ ਜਿੱਦਾਂ ਇੰਡੀਅਨ ਮੂਲ ਦੇ ਹੀ ਆ, ਸੰਜੀਵ ਮਲਹੋਤਰਾ ਕਰਕੇ ਸਪਾਰਕਸ ਦੇ CEO ਆ। ਪਹਿਲਾਂ ਇਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਲਿਵਰਮੋਰ ਚ ਸ਼ਾਇਦ ਇਹ ਲਿਵਰਮੋਰ ਵਾਲਾ ਏਰੀਆ ਆ ਉੱਥੇ ਆਪਣਾ ਪਲਾਂਟ ਖੋਲੀਏ, ਪਰ ਹੁਣ ਇਹਨਾਂ ਨੇ ਐਰੋਜੈਟ ਦਾ ਇੱਕ ਰੈਂਚੋ ਕਾਰਡੋਵਾ ਚ ਐਰੋਜੈਟ ਕੰਪਨੀ ਦਾ ਜਿਹੜਾ ਏਰੀਆ ਸੀ ਉਹ ਇਹਨਾਂ ਨੇ ਲੀਜ਼ ਤੇ ਲੈ ਲਿਆ। 8,500 ਸਕੁਅਰ ਫੁੱਟ ਦਾ ਪਲਾਂਟ ਤੇ ਬਹੁਤ ਵੱਡਾ ਏਰੀਆ ਆ ਤੇ ਜਿੱਥੇ 850 ਤੋਂ ਲੈ ਕੇ 1000 ਦੇ ਕਰੀਬ ਲੋਕਾਂ ਨੂੰ ਜੌਬ ਮਿਲੂਗੀ। ਸੋ ਸੈਕਰਾਮੈਂਟੋ ਏਰੀਏ ਦੇ ਵਿੱਚ ਜਿਹੜੇ ਬਿਜ਼ਨੈਸਸ ਆ ਉਹ ਕਾਫੀ ਜ਼ਿਆਦਾ ਵੱਧ ਰਹੇ ਹੈਗੇ ਆ। ਇਲੈਕਟ੍ਰਿਕ ਵਹੀਕਲ ਦੀਆਂ ਬੈਟਰੀਜ਼ ਦੀ ਬਹੁਤ ਵੱਡੀ ਜਿਹੜੀ ਡਿਮਾਂਡ ਹੈਗੀ ਆ। 60 ਏਕੜ ਦਾ ਇਹ ਏਰੀਆ ਆ। ਪਹਿਲਾਂ ਇੱਥੇ ਐਰੋਸਪੇਸ ਸਾਈਟ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਕਿ ਐਰੋਜੈਟ ਹੁੰਦੀ ਸੀ, ਜਿਸ ਦੀ ਜਿਹੜੀ ਸਾਈਟ ਆ ਉਸ ਨੂੰ ਇਹਨਾਂ ਨੇ ਲੀਜ਼ ਤੇ ਲਿਆ ਹੈ ਜੀ। 1950 ਦੇ ਵਿੱਚ ਜਿਹੜੀ ਹਰਜੋਤ ਸਿੰਘ ਜੀ ਇਹ ਜਿਹੜੀ ਕੰਪਨੀ ਸੀ ਰੌਕਟ 9 ਐਰੋਜੈਟ ਵਾਲੀ, ਉਹ ਇੱਕ ਟਾਈਮ ਦੇ ਤੇ 30,000 ਲੋਕੀ ਕੰਮ ਕਰਦੇ ਹੁੰਦੇ ਸੀ ਉਸ ਜੀ। ਕੰਪਨੀ ਦੇ ਵਿੱਚ ਰੈਂਚੋ ਕਾਰਡੋਵਾ। ਬਾਅਦ ਚ ਇਵੈਂਚੁਅਲੀ ਆਬਵੀਅਸਲੀ ਉੱਥੋਂ ਜਿਹੜੀ ਉਹ ਚਲੇ ਗਈ ਪਰ ਹੌਲੀ ਹੌਲੀ ਵਾਪਸ ਉਧਰ ਨੂੰ ਕਈ ਚੀਜ਼ਾਂ ਜਿਹੜੀਆਂ ਉਹ ਜਾ ਰਹੀਆਂ। ਹੁਣ ਬੇ ਏਰੀਆ ਮਹਿੰਗਾ ਵੀ ਬਹੁਤ ਹੋਇਆ ਪਿਆ ਆ, ਉੱਥੇ ਕੰਪਨੀਆਂ ਦਾ ਵੀ ਸਰਦਾ ਨਹੀਂ, ਸੋ ਇੱਧਰ ਉੱਧਰ ਜਿਹੜਾ ਉਹ ਚੱਲ ਰਿਹਾ ਹੈ। ਸੈਕਰਾਮੈਂਟੋ ਕਾਉਂਟੀ ਦੇ ਲਈ ਜਿਹੜੀ ਹਰਜੋਤ ਸਿੰਘ ਜੀ ਇੱਕ ਚਿੰਤਾ ਵਾਲੀ ਖਬਰ ਇੱਕ ਨਾਲ ਜਿਹੜੀ ਉਹ ਆਈ ਆ। ਉੱਥੇ ਕਹਿੰਦੇ ਬੱਚਿਆਂ ਦੀ ਜਿਹੜੀ ਸਥਿਤੀ ਆ ਉਸ ਨੂੰ ਲੈ ਕੇ ਇੱਕ ਨਵਾਂ ਆਡਿਟ ਦੇ ਵਿੱਚ ਇਹ ਪਤਾ ਲੱਗ ਰਿਹਾ ਆ ਵੀ ਲੈਡ ਦੀ ਪੋਇਜ਼ਨਿੰਗ ਬੱਚਿਆਂ ਵਿੱਚ ਵੱਧ ਰਹੀ ਆ। ਸੈਕਰਾਮੈਂਟੋ ਕਾਉਂਟੀ ਕਹਿੰਦੇ ਵੀ ਇਸ ਟਾਈਮ ਪੂਰੇ ਸੂਬੇ ਦੇ ਵਿੱਚ ਸਭ ਤੋਂ ਮਾੜੀ ਸਥਿਤੀ ਦੇ ਵਿੱਚ ਦੇਖੇ ਗਏ ਆ। 6 ਸਾਲ ਤੋਂ ਘੱਟ ਉਮਰ ਵਾਲੇ 667 ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਵੱਧ ਲੈਡ ਦੇ ਜਿਹੜੇ ਲੈਵਲ ਆ ਉਹ ਪਾਏ ਗਏ ਆ। ਇਹ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਵੀ ਕਹਿੰਦੇ ਵੀ 3 ਅਜਿਹੇ ਇਲਾਕੇ ਆ ਜਿੱਥੇ ਜ਼ਿਆਦਾ ਦੇਖਿਆ ਗਿਆ। ਆਰਡਨ ਆਰਕੇਡ ਵਾਲਾ ਇਲਾਕਾ, ਕਾਰਮਾਈਕਲ ਤੇ ਨਾਰਥ ਹਾਈਲੈਂਡਸ, ਇੱਥੇ ਜਿਹੜਾ ਆ ਬੱਚਿਆਂ ਦੇ ਵਿੱਚ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਚ ਜ਼ਿਆਦਾ ਜਿਹੜੀ ਆ ਉਹ ਲੈਡ ਦੇਖੀ ਜਾ ਰਹੀ ਆ ਤੇ ਕਹਿੰਦੇ ਵੀ ਇਹ ਬਹੁਤ ਜ਼ਿਆਦਾ ਖਤਰਨਾਕ ਹੁੰਦੀ ਆ। ਲੈਡ ਇੱਕ ਬਹੁਤ ਹੀ ਜ਼ਿਆਦਾ ਟੌਕਸਿਕ ਜਿਹੜਾ ਰਸਾਇਣ ਹੈਗਾ ਆ, ਇਹ ਮੈਟਲ ਹੈਗਾ, ਧਾਤੂ ਆ ਜਿਹੜਾ ਕਈ ਵਾਰੀ ਤੁਹਾਨੂੰ ਮਿੱਟੀ ਦੇ ਵਿੱਚ ਵੀ ਮਿਲਦਾ, ਪੇਂਟ 'ਚ ਵੀ ਹੁੰਦਾ, ਡਸਟ ਦੇ ਵਿੱਚ ਵੀ ਹੁੰਦਾ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਦਿੰਦਾ। ਬਿਹੇਵੀਅਰਲ ਇਸ਼ੂਜ਼, ਉਹਨਾਂ ਦੇ ਮਾਨਸਿਕ ਜਿਹੜੀ ਆ ਉਸ ਦੇ ਉੱਤੇ ਵੀ ਅਸਰ ਪਾਉਂਦਾ ਆ। ਇੱਥੋਂ ਤੱਕ ਕਿ ਵਰਸ ਸਥਿਤੀ ਦੇ ਵਿੱਚ ਕਈ ਵਾਰੀ ਬੱਚਿਆਂ ਦੀ ਮੌਤ ਤੱਕ ਵੀ ਜਿਹੜੀ ਉਹ ਹੋ ਜਾਂਦੀ ਆ। ਸੋ ਇਹ ਜਿਹੜੀ ਥਾਵਾਂ ਦੇ ਉੱਤੇ, ਕਈ ਥਾਵਾਂ ਦੇ ਉੱਤੇ, ਖਾਸ ਕਰਕੇ ਜਿੱਥੇ ਪੋਲਿਊਸ਼ਨ ਜ਼ਿਆਦਾ ਹੁੰਦਾ ਹੋਵੇ ਜਾਂ ਜਿੱਥੇ ਡਰ ਆ ਤੁਹਾਡੇ ਬੱਚੇ ਦੇ ਕਹਿ ਲਓ ਵੀ ਸੁਭਾਅ ਦੇ ਵਿੱਚ ਬਹੁਤ ਜ਼ਿਆਦਾ ਫਰਕ ਪੈ ਰਿਹਾ, ਅਚਾਨਕ ਚਿੜਚਿੜਾ ਜਾਂ ਉਸ ਦੇ ਵਿੱਚ ਗੁੱਸੇ ਵਾਲੀਆਂ ਚੀਜ਼ਾਂ ਜਿਹੜੀਆਂ ਉਹ ਵੱਧ ਰਹੀਆਂ ਆ, ਤਾਂ ਇਹਦਾ ਟੈਸਟ ਜਿਹੜਾ ਉਹ ਕਰਾ ਲੈਣਾ ਜਿਹੜਾ ਉਹ ਚੰਗਾ ਹੁੰਦਾ ਆ। ਪਰ ਪੂਰੇ ਸੂਬੇ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਸੈਕਰਾਮੈਂਟੋ ਕਾਉਂਟੀ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਜਿਹੜੇ ਕੇਸ ਆ ਉਹ ਸਾਹਮਣੇ ਆ ਰਹੇ ਆ। ਸੋ ਭਾਈ ਧਿਆਨ ਦੇ ਨਾਲ ਜਿਹੜਾ ਉਹ ਦੇਖ ਕੇ ਜਿਹੜਾ ਉਹ ਚੱਲਿਆ ਜਾਵੇ। ਸਮੇਂ ਸਿਰ ਜਦੋਂ ਵੀ ਡਾਕਟਰ ਦੇ ਜਾਂਦੇ ਆ ਇਸ ਦਾ ਟੈਸਟ ਵਗੈਰਾ ਜਿਹੜਾ ਉਹ ਕਰਵਾ ਲਿਆ ਜਾਵੇ। ਜੀ।
ਅਗਲੀ ਖਬਰ ਟੈਕਸਸ ਤੋਂ ਆ ਰਹੀ ਆ। ਆਪਾਂ ਪਿਛਲੇ ਕੁਝ ਹਫ਼ਤਿਆਂ ਤੋਂ ਇਹ ਖਬਰ ਜਿਹੜੀ ਆ, ਉੱਥੇ ਇੱਕ ਨਵਾਂ ਲਾਅ ਜਿਹੜੀ ਟੈਕਸਸ ਸਟੇਟ ਇਮੀਗ੍ਰੇਸ਼ਨ ਦਾ ਪਾਸ ਕਰਨ ਜਾ ਰਹੀ ਆ। ਐਕਚੁਅਲੀ ਪਾਸ ਹੋ ਹੀ ਗਿਆ ਆ, ਗਵਰਨਰ ਨੇ ਸਾਈਨ ਕਰਨੇ ਆ, ਗਵਰਨਰ ਗ੍ਰੈਗ ਐਬਟ ਨੇ। ਇਮੀਗ੍ਰੇਸ਼ਨ ਲਾਅ SV4। ਸੋ ਉਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਕੱਲ ਟੈਕਸਸ ਦੇ ਵਿੱਚ ਵੀ ਗਏ ਆ। ਤੇ ਉਹਨਾਂ ਨੇ ਇਹ ਕਿਹਾ ਵੀ ਜੇ ਮੈਂ 2024 ਦੇ ਵਿੱਚ ਵਾਪਸ ਵਾਈਟ ਹਾਊਸ 'ਚ ਆਉਣਾ ਆ ਤੇ ਟੋਟਲੀ ਮੈਂ ਜੋ ਪਹਿਲਾਂ ਇਮੀਗ੍ਰੇਸ਼ਨ ਵਾਲਾ ਪਾਲਿਸੀ ਸੀ ਉਸ ਨੂੰ ਹੀ ਲਾਗੂ ਕਰੂੰਗਾ। ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਦੋਂ ਆਫਿਸ ਸੀ, ਲਗਭਗ ਜ਼ੀਰੋ ਜਿਹੜੀ ਐਂਟਰੀ ਹੋ ਗਈ ਸੀ ਬਾਰਡਰ ਦੇ ਉੱਤੇ। ਟੈਕਸਸ ਦੇ ਗਵਰਨਰ ਗ੍ਰੈਗ ਐਬਟ ਹੋਣਾ ਨੇ ਅੰਡੋਰਸ ਵੀ ਕਰ ਦਿੱਤਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੂੰ ਸਨ 2024 ਦੀ ਜਿਹੜੀ ਇਲੈਕਸ਼ਨ ਆ ਪ੍ਰੈਜ਼ੀਡੈਂਸ਼ੀਅਲ, ਉਹਦੇ ਸੰਬੰਧ ਦੇ ਵਿੱਚ। ਪਰ ਇਸ ਬਿੱਲ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਇਮੀਗ੍ਰੇਸ਼ਨ ਐਡਵੋਕੇਟਸ ਆ, ਉਹ ਇਹ ਕਹਿ ਰਹੇ ਆ ਵੀ ਇੱਕ ਤਰ੍ਹਾਂ ਨਾਲ ਰੇਸਿਸਟ ਬਿੱਲ ਹੈਗਾ। ਇਹਦੇ ਮੁਤਾਬਕ ਜਿਹੜੀ ਲੋਕਲ ਪੁਲਿਸ ਆ, ਉਹਦੇ ਕੋਲ ਪਾਵਰ ਹੋਊਗੀ, ਕੋਈ ਵੀ ਬੰਦਾ ਉਹਨੂੰ ਪੁੱਛ ਸਕਦੇ ਵੀ ਤੇਰਾ ਇਮੀਗ੍ਰੇਸ਼ਨ ਸਟੇਟਸ ਕੀ ਆ। ਵੀ ਜਦੋਂ ਬਾਰਡਰ ਤੇ ਚਾਹੇ ਕ੍ਰਾਸ ਹੁੰਦਾ ਜਾਂ ਵੈਸੇ ਵੀ ਉੱਥੇ ਹੈਗਾ ਆ, ਉਹਦੇ 'ਚ ਕੀ ਹੁੰਦਾ ਆ ਵੀ ਜਿਹੜੇ ਸਾਡੇ ਵਰਗੇ ਨੂੰ, ਜਿੱਦਾਂ ਮੇਰੇ ਫੇਸ ਵਰਗੇ ਨੂੰ ਜਾਂ ਕੋਈ ਹੋਰ ਬੰਦਾ ਹੈਗਾ, ਉਹਨੂੰ ਦੇਖ ਕੇ ਉਹ ਕਹਿ ਸਕਦੇ ਵੀ ਹਾਂ ਇਹ ਤਾਂ ਬਾਹਰੋਂ ਹੀ ਆਇਆ ਹੋਣਾ। ਤੇ ਉਹ ਕਹਿੰਦੇ ਵੀ ਉਹ ਇੱਕ ਤਰ੍ਹਾਂ ਨਾਲ ਰੇਸ਼ੀਅਲ ਪ੍ਰੋਫਾਈਲਿੰਗ ਹੋਊਗੀ। ਪਰ ਟੈਕਸਸ ਸਟੇਟ ਵਾਲੇ ਇਹ ਕਹਿ ਰਹੇ ਆ ਵੀ ਅਸੀਂ ਪਿਛਲੇ 3 ਸਾਲਾਂ 'ਚ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ। ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਬਾਰਡਰ ਕ੍ਰਾਸ ਕਰਕੇ ਆਏ ਆ ਤੇ ਮੈਜੋਰਿਟੀ 'ਚ ਉਹ ਟੈਕਸਸ ਵਾਲਾ ਜਿਹੜਾ ਬਾਰਡਰ ਆ, ਉੱਥੋਂ ਹੀ ਲੰਘ ਕੇ ਆਉਂਦੇ ਹੈਗੇ ਆ। ਗ੍ਰੈਗ ਐਬਟ ਜੋ ਗਵਰਨਰ ਆ ਟੈਕਸਸ ਦੇ, ਉਹਨਾਂ ਦੇ ਮੁਤਾਬਕ ਕਹਿੰਦੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸਮੇਂ ਦੇ ਦੌਰਾਨ 8 ਮਿਲੀਅਨ ਲੋਕ ਬਾਰਡਰ ਕ੍ਰਾਸ ਕਰਕੇ USA 'ਚ ਇਲੀਗਲੀ ਉਹ ਪਹੁੰਚ ਗਏ ਹੈਗੇ ਆ। ਤੇ ਉਹ ਕਹਿੰਦੇ ਵੀ ਸਾਨੂੰ ਡੀਲ ਕਰਨਾ ਪੈਣਾ ਜੇ ਫੈਡਰਲ ਗਵਰਨਮੈਂਟ ਕੁਛ ਨਹੀਂ ਕਰਦੀ। ਪਰ ਅਮਰੀਕਾ ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਨੂੰ ਲੈ ਕੇ ਇਹ ਫੈਡਰਲ ਗਵਰਨਮੈਂਟ ਦੇ ਕੋਲ ਪਾਵਰ ਹੈਗੀ ਆ। ਇਹ ਪਿਛਲੇ ਸਮੇਂ 'ਚ ਇੱਕ ਲਾਅ ਵੀ ਆਇਆ ਸੀ, ਐਰੀਜ਼ੋਨਾ ਵਰਸਸ ਸ਼ਾਇਦ ਇਮੀਗ੍ਰੇਸ਼ਨ ਦਾ। ਉਹਦੇ ਵਿੱਚ ਇਹ ਕਿਹਾ ਵੀ ਜਿਹੜੀ ਪਾਵਰਸ ਆ ਇਮੀਗ੍ਰੇਸ਼ਨ ਦੀ, ਉਹ ਫੈਡਰਲ ਗਵਰਨਮੈਂਟ ਕੋਲ ਆ, ਸਟੇਟ ਕੋਲ ਨਹੀਂ ਹੈਗੀ। ਪਰ ਇਹ ਇਸ਼ੂ ਇਸ ਟਾਈਮ ਬਹੁਤ ਵੱਡਾ ਬਣਿਆ ਹੋਇਆ ਆ। ਕੱਲਾ ਟੈਕਸਸ ਸਟੇਟ ਨਹੀਂ, ਨਿਊਯਾਰਕ ਦੀਆਂ ਆਪਾਂ ਬਹੁਤ ਵਾਰ ਤੁਹਾਨੂੰ ਉਦਾਹਰਨਾਂ ਦਿੰਦੇ ਰਹਿੰਦੇ ਆ ਵੀ ਉਹਨਾਂ ਦਾ ਜਿਹੜਾ ਨਿਊਯਾਰਕ ਦਾ ਸ਼ਹਿਰ ਆ, ਉੱਥੇ ਦਾ ਮੇਅਰ ਵੀ ਜਿਹੜਾ ਆ ਬਹੁਤ ਅਪਸੈਟ ਹੈਗਾ ਆ। ਸਕੂਲ ਓਵਰ ਕਰਾਊਡਡ ਹੋ ਗਏ ਹੈਗੇ ਆ। ਐਰੀਜ਼ੋਨਾ 'ਚ ਵੀ ਸਿਚੁਏਸ਼ਨ ਬੈਡ ਆ। ਸੋ ਇਮੀਗ੍ਰੇਸ਼ਨ, ਸੋ ਜਿਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਟੈਕਸਸ 'ਚ ਕੱਲ ਗਏ ਹੈਗੇ ਆ ਐਤਵਾਰ ਨੂੰ, ਤੇ ਉੱਥੇ ਉਹਨਾਂ ਨੂੰ ਇੰਡੋਰਸ ਵੀ ਕੀਤਾ ਗਿਆ ਗਵਰਨਰ ਵੱਲੋਂ। ਲੱਗਦਾ ਆ ਵੀ ਆਉਣ ਵਾਲੀਆਂ ਇਲੈਕਸ਼ਨ ਦੇ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਵੀ ਜਿਹੜਾ ਆ, ਇਹ ਇੱਕ ਮੇਨ ਮੁੱਦਾ ਬਣੂਗਾ। ਜੀ, ਪਰ ਟਰੰਪ ਉਹਨਾਂ ਦੇ ਕਾਰਜਕਾਲ ਦੇ ਵਿੱਚ ਇਹਨਾਂ ਨੇ ਗ੍ਰੀਨ ਕਾਰਡ ਇਸ਼ੂ ਕਰਨੇ ਕਾਫੀ ਜ਼ਿਆਦਾ ਜਿਹੜੇ ਉਹ ਘਟਾ ਦਿੱਤੇ ਸੀ। ਬਹੁਤ ਸਾਰੇ ਲੋਕ ਜਿਹੜੇ ਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਕਹਿੰਦੇ ਆ ਵੀ ਬਹੁਤ ਜ਼ਿਆਦਾ ਡਿਲੇ ਵਧੇ ਆ। ਸੋ ਇਹਨਾਂ ਨੇ ਉਸ ਟਾਈਮ ਦੇ ਉੱਤੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਨੰਬਰ ਆਫ ਗ੍ਰੀਨ ਕਾਰਡ ਜਿਹੜੇ ਇਸ਼ੂ ਕੀਤੇ ਜਾਂਦੇ ਸੀ, ਜਿੱਦਾਂ ਬਹੁਤ ਸਾਰਿਆਂ ਦੇ ਜਿਹੜੇ ਭੈਣ ਭਾਈ ਵੇਟ ਕਰ ਰਹੇ ਆ, ਉਹਨਾਂ ਨੇ ਕਾਫੀ ਜ਼ਿਆਦਾ ਰਿਡਿਊਸ ਕਰ ਦਿੱਤੇ ਸੀ। 4 ਲੱਖ ਜਿੰਨੇ ਬਣਦੇ ਸੀ ਉਹਦੇ ਨਾਲੋਂ ਘੱਟ ਇਹਨਾਂ ਨੇ ਇਸ਼ੂ ਕੀਤੇ ਸੀ। ਇਲੀਗਲ ਨੂੰ ਤਾਂ ਚਲੋ ਉਹਨਾਂ ਨੇ ਠੱਲ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੋਈ ਆ ਉਹ ਸੀਗੀ, ਉਸ ਦੇ ਉੱਤੇ ਵੀ ਜਿਹੜਾ ਖਾਸਾ ਅਸਰ ਪਿਆ ਸੀਗਾ। ਸੋ ਇਲੀਗਲ ਜਿਹੜੇ ਰਿਮੂਵਲਸ ਆ ਉਹ ਵਧੇ ਸੀਗੇ। ਹੁਣ ਜਿਹੜੇ ਬਾਈਡਨ ਹੁਣਾਂ ਨੂੰ ਉਹੀ ਚੀਜ਼ ਜਿਹੜੀ ਉਹ ਕਰਨੀ ਪੈ ਰਹੀ ਆ, ਜਿਸ ਚੀਜ਼ ਦੇ ਉਲਟ ਟਰੰਪ ਹੁਣਾਂ ਦੇ ਦੌਰਾਨ ਬਾਈਡਨ ਹੁਣੀ ਬੋਲਦੇ ਰਹੇ ਆ। ਹੁਣ ਟ੍ਰਾਂਜ਼ਿਟ ਬੈਨਸ, ਥਰਡ ਕੰਟਰੀ ਦੇ ਵਿੱਚੋਂ ਜਿਹੜਾ ਉਹ ਵਾਪਸ ਜਿਹੜਾ ਆਉਂਦਾ ਜੇ ਕੋਈ ਹੈਗਾ ਵੀ ਉੱਥੇ ਜੇ ਕਿਸੇ ਨੇ ਨਹੀਂ ਅਪਲਾਈ ਕੀਤਾ ਅਸਾਈਲਮ ਵਗੈਰਾ, ਤਾਂ ਉਹਦੇ ਲਈ ਇਹ ਸਾਰਾ ਕੁਛ ਹੁਣ ਇਹਨਾਂ ਨੇ ਸਖਤ ਜਿਹੜਾ ਉਹ ਕਰ ਦਿੱਤਾ। ਕੋਵਿਡ ਦੇ ਦੌਰਾਨ ਲੋਕਾਂ ਦੇ ਕਾਫੀ ਜਿਹੜਾ ਆ ਉਹ ਆਸਾਨੀ ਵੀ ਰਹੀ ਬਾਰਡਰ ਦੇ ਉੱਤੇ, ਪਰ ਹੁਣ ਜਿਹੜੀ ਉੱਥੇ ਸਖਤੀ ਜਿਹੜੀ ਆ ਉਹ ਜ਼ਿਆਦਾ ਨਜ਼ਰ ਆ ਰਹੀ ਆ। ਅਗਲੇ ਸਾਲ ਇਹ ਹੌਟ ਇਸ਼ੂ ਫਿਰ ਇਲੈਕਸ਼ਨਸ ਦੇ ਲਈ ਜਿਹੜਾ ਇਹ ਰਹਿਣ ਵਾਲਾ ਆ। ਸੋ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੀ ਆ ਦੋਨੋਂ ਹੀ ਪਾਰਟੀਆਂ, ਦੋਨੋਂ ਹੀ ਕੈਂਡੀਡੇਟ ਜਿਹੜੇ ਆ ਉਹ ਤਿਆਰੀ ਕਰ ਰਹੇ ਆ। ਅਗਲੀ ਗੱਲ ਕਰੀਏ, ਸੁਪਰੀਮ ਕੋਰਟ ਨੇ ਜਿਹੜਾ ਡੈਰਿਕ ਚੌਬਨ, ਜਿਸ ਨੇ ਜਾਰਜ ਫਲੋਇਡ ਦੀ ਧੌਣ ਦੇ ਉੱਤੇ ਗੋਡਾ ਰੱਖ ਕੇ ਉਸ ਨੂੰ ਮਾਰ ਦਿੱਤਾ ਸੀਗਾ, ਜਿਸ ਵਿੱਚ ਉਸ ਨੂੰ ਸਜ਼ਾ ਹੋਈ ਆ, ਉਸਨੇ ਸੁਪਰੀਮ ਕੋਰਟ ਨੂੰ ਕਿਹਾ ਸੀਗਾ ਵੀ ਮੇਰੇ ਕੇਸ ਦੀ ਜਿਹੜੀ ਉਹ ਸੁਣਵਾਈ ਲਈ ਜਾਵੇ। ਸੁਪਰੀਮ ਕੋਰਟ ਨੇ ਅੱਜ ਡਿਕਲਾਈਨ ਕਰ ਦਿੱਤਾ। ਕਹਿੰਦੇ ਵੀ ਅਸੀਂ ਜਿਹੜੇ ਇਹ ਮਿਨੀਓਪੋਲਿਸ ਦਾ ਜਿਹੜਾ ਸਾਬਕਾ ਪੁਲਿਸ ਅਫਸਰ ਡੈਰਿਕ ਚੌਬਨ ਆ, ਇਹ ਕਤਲ ਦੇ ਕੇਸ ਦੇ ਵਿੱਚ ਜਿਹੜਾ ਕਾਤਲ ਸਾਬਤ ਹੋਇਆ ਸੀ, ਉਸ ਦੀ ਸੁਣਵਾਈ ਲੈਣ ਤੋਂ ਉਹਨਾਂ ਨੇ ਨਾ ਕਰ ਦਿੱਤਾ ਸੀ। 2020 ਦੀ ਸਮਰ ਦੇ ਵਿੱਚ ਇਹ ਘਟਨਾ ਜਿਹੜੀ ਆ ਉਹ ਵਾਪਰੀ ਸੀ। ਜਸਟਿਸਿਸ ਨੇ ਡਿਕਲਾਈਨ ਕਰ ਦਿੱਤੀ ਚੌਬਨ ਦੀ ਇਸ
ਅਪੀਲ ਨੂੰ, ਤੇ ਉਹਨਾਂ ਨੇ ਕਿਹਾ ਵੀ ਜਿਹੜੀ ਤੇਰੀ ਕਨਵਿਕਸ਼ਨ ਆ, ਜਿਹੜੀ ਤੈਨੂੰ ਸਜ਼ਾ ਹੋਈ ਹੈਗੀ ਆ, ਉਹ ਬਰਕਰਾਰ ਰਹੇਗੀ। ਜੀ, ਅਗਲੀ ਖਬਰ ਵੱਲ ਚਲੀਏ। ਨਿਊਯਾਰਕ ਟਾਈਮਜ਼ ਨੇ ਅੱਜ ਰਿਪੋਰਟ ਇੱਕ ਨਿਊਜ਼ ਛਾਪੀ ਹੈਗੀ ਆ। ਕਹਿੰਦੇ ਪਈ ਨਿਊਯਾਰਕ ਦੇ ਵਿੱਚ ਇੱਕ ਕਰਾਊਨ ਵਿਕਟੋਰੀਆ ਜਿਹੜੀ ਆ ਫੋਰਡ ਕਰਾਊਨ ਵਿਕਟੋਰੀਆ ਟੈਕਸੀ ਆ, ਉਹ 5.5 ਲੱਖ ਮੀਲ ਚੱਲ ਚੁੱਕੀ ਆ। ਤੇ ਇਹਦੇ ਹੁਣ ਜਿਹੜੇ ਨੰਬਰ ਡੇਜ਼ ਆ, ਉਹ ਨੰਬਰ ਹੈਗੇ, ਕੱਲਾ ਇੱਕ ਨਹੀਂ, ਇੱਕ ਹੋਰ ਵੀ 2 ਟੈਕਸੀਆਂ ਆ ਜਿਹੜੀਆਂ ਇੰਨਾ ਜ਼ਿਆਦਾ ਚੱਲ ਚੁੱਕੀਆਂ, ਤੇ ਇਹਨਾਂ ਦੀ ਕੰਡੀਸ਼ਨ ਬਹੁਤ ਹੀ ਵਧੀਆ ਹੈਗੀ ਆ। ਰਵਿੰਦਰ ਸ਼ਰਮਾ ਨਾਮ ਦੇ ਬੰਦੇ ਨੇ 12 ਸਾਲ ਪਹਿਲਾਂ 2011 ਦੀ ਫੋਰਡ ਕਰਾਊਨ ਵਿਕਟੋਰੀਆ ਖਰੀਦੀ ਸੀ, ਜਿਹਦੇ ਉੱਤੇ ਹੁਣ 5,50,000 ਮੀਲ ਹੈਗੇ ਆ। ਕਹਿੰਦੇ ਇਹ ਅਨਫ ਆ ਟੂ ਸਰਕਲ ਦਾ ਅਰਥ 22 ਟਾਈਮਸ ਐਟ ਦਾ ਇਕੁਏਟਰ। ਸੋ ਇਸੇ ਤਰ੍ਹਾਂ ਇੱਕ ਹੋਰ ਅਬਦੁੱਲਾ ਨਾਮ ਦਾ ਟੈਕਸੀ ਡਰਾਈਵਰ ਆ, ਉਸ ਨੇ 2013 ਦੇ ਵਿੱਚ ਫੋਰਡ ਕਰਾਊਨ ਵਿਕਟੋਰੀਆ ਪੀਲੇ ਰੰਗ ਦੀ ਹੈ, ਇਹਦੀ ਫੋਟੋ ਵੀ ਉਹਨੇ ਲਾਈ ਆ, ਖਰੀਦੀ ਸੀ, ਜਿਹਦੇ ਉੱਤੇ 4,91,000 ਮੀਲ ਚੱਲ ਚੁੱਕੇ ਹੈਗੇ ਆ। ਤੇ ਦੋਨੋਂ ਹੀ ਜਿਹੜੀਆਂ ਆ ਟੈਕਸੀਜ਼ ਆ ਬੜੀਆਂ ਸਮੂਥਲੀ ਕਹਿੰਦੇ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਹੈਗੀਆਂ, ਪਰ ਟੈਕਸੀ ਬਿਜ਼ਨਸ ਆਪਾਂ ਨੂੰ ਪਤਾ ਹੈ ਵੀ ਕਾਫੀ ਹਰਟ ਹੋਇਆ ਜਦੋਂ ਤੋਂ ਹੀ ਊਬਰ ਲਿਫਟ ਆਈ ਹੈਗੀ ਆ। ਸੋ ਆਲਮੋਸਟ ਕਹਿੰਦੇ ਹੁਣ ਅਸੀਂ ਰਿਟਾਇਰਮੈਂਟ ਦੇ ਟਾਈਮ ਦੇ ਉੱਤੇ ਹੈਗੇ ਆ, ਪਰ ਇਹ ਪ੍ਰੂਵ ਜ਼ਰੂਰ ਨਹੀਂ ਕਰ ਦਿੱਤਾ ਵੀ 2011 ਦੀ ਕਰਾਊਨ ਵਿਕਟੋਰੀਆ 5.5 ਲੱਖ ਮੀਲ ਚੱਲ ਸਕਦੀ ਆ। ਐਵਰੇਜ ਮੀਲ ਉਹਨਾਂ ਨੇ ਗੈਸ ਦੀ ਦੱਸੀ ਆ, ਕਹਿੰਦੇ ਵੀ 15 ਤੋਂ 16 ਮੀਲ ਜਿਹੜੀ ਹੈਗੀ ਆ ਪਰ ਗੈਲਨ ਦੇ ਹਿਸਾਬ ਨਾਲ ਇਹ ਮਾਈਲੇਜ ਦਿੰਦੀਆਂ ਹੈਗੀਆਂ। ਉੱਥੇ ਦੀ ਜਿਹੜੀ ਟੈਕਸੀ ਤੇ ਲਿਮੋਜ਼ੀਨ ਕਮਿਸ਼ਨ ਨੰਬਰਸ ਇਹਨਾਂ ਦੇ ਦਿਨ ਕਿਉਂ ਘੱਟ ਆ, ਉਹ ਵੀ ਦੱਸਦੇ ਜਾਈਏ। ਟੈਕਸੀ ਤੇ ਲਿਮੋਜ਼ੀਨ ਕਮਿਸ਼ਨ ਕਹਿੰਦੀ ਹੈ ਵੀ ਜਿਹੜੀਆਂ ਕੈਬਸ ਆ ਉਹ 7 ਸਾਲ ਦੀ ਇਹਨਾਂ ਦੀ ਰਿਟਾਇਰਮੈਂਟ ਏਜ ਤੋਂ ਪਾਰ ਹੋ ਚੁੱਕੀਆਂ ਆ। ਦੋਨਾਂ ਡਰਾਈਵਰਸ ਦੀ ਹੁਣ ਐਡਮਿਨਿਸਟ੍ਰੇਟਿਵ ਹੀਅਰਿੰਗ ਹੋਣੀ ਆ 8 ਦਸੰਬਰ ਨੂੰ। ਉਹਨਾਂ ਨੂੰ ਸੱਦਿਆ ਆ, ਸੰਮਨ ਕਹਿੰਦੇ ਆ ਇਸ਼ੂ ਕਰ ਦਿੱਤੇ ਗਏ ਆ। ਪਿਛਲੇ ਕਈ ਮਹੀਨਿਆਂ ਦੇ ਵਿੱਚ ਇਹਨਾਂ ਨੇ ਜਿਹੜੀਆਂ ਟੈਕਸੀ ਇਨਸਪੈਕਸ਼ਨਸ ਆ ਉਹਨਾਂ ਨੂੰ ਸਕਿਪ ਵੀ ਜਿਹੜਾ ਉਹ ਕੀਤਾ ਆ। ਤੇ ਜਿਹੜੀ ਕਮਿਸ਼ਨ ਕਹਿੰਦੀ ਹੈ ਵੀ ਜੇ ਇਨਸਪੈਕਸ਼ਨ ਦੇ ਥਰੂ ਜਾਂਦੇ ਤਾਂ ਇਹਨਾਂ ਦੇ ਜਿਹੜੇ ਮੀਟਰ ਆ ਉਹ ਪਹਿਲਾਂ ਹੀ ਜਿਹੜੇ ਆ ਏਜ ਰੂਲ ਦੇ ਕਰਕੇ ਸੀਜ਼ ਹੋ ਜਾਣੇ ਸੀਗੇ। ਸੋ ਕਹਿੰਦੇ ਵੀ ਹੁਣ ਜੇ ਉਸ ਦਿਨ 8 ਦਸੰਬਰ ਨੂੰ ਇਹ ਆਪਣੀਆਂ ਹੀਅਰਿੰਗਸ ਜੇ ਲੂਜ਼ ਕਰਦੇ ਨੇ ਤਾਂ ਉਸ ਤੋਂ ਵਿੱਚ ਕਹਿੰਦੇ ਵੀ ਇਹਨਾਂ ਦਾ ਜਿਹੜਾ ਮੀਟਰ ਆ ਉਹ ਬੰਦ ਹੋ ਜਾਊਗਾ। ਤੇ ਕਹਿੰਦੇ ਜੇ ਦੋਨੋਂ ਲੂਜ਼ ਕਰ ਜਾਂਦੇ ਆ ਤਾਂ ਟੈਕਸੀ ਏਜੰਸੀ ਰਿਮੋਟਲੀ ਵਾਇਰਲੈਸਲੀ ਸਿਗਨਲ ਦੇ ਕੇ ਇਹਨਾਂ ਦੇ ਮੀਟਰ ਆ ਉਹਨਾਂ ਨੂੰ ਸ਼ਟ ਡਾਊਨ ਆਟੋਮੈਟਿਕਲੀ ਕਰ ਸਕਦੀ ਆ। ਤੇ ਦੋਨਾਂ ਹੀ ਡਰਾਈਵਰਸ ਨੂੰ ਜੇ ਉਹ ਨਹੀਂ ਕਰਾਉਂਦੇ, ਇਨਸਪੈਕਟ ਨਹੀਂ ਕਰਾਉਂਦੇ, ਤਾਂ $500 ਤੱਕ ਦਾ ਜਿਹੜਾ ਜੁਰਮਾਨਾ ਤੇ ਉਹਨਾਂ ਦੇ ਜਿਹੜੇ ਲਾਇਸੈਂਸ ਆ ਉਹ ਵੀ ਸਸਪੈਂਡ ਜਿਹੜੇ ਉਹ ਹੋ ਸਕਦੇ ਆ। ਨੋ ਡਾਊਟ ਤੁਸੀਂ ਕਿੰਨਾ ਵੀ ਸਾਂਭ ਸੰਭਾਲ ਕਰਕੇ ਰੱਖੋ, ਪਰ ਉਸ ਕਮਿਸ਼ਨ ਨੇ ਟੈਕਸੀ ਦੀ ਜਿਹੜੀ ਉਮਰ ਆ ਉਹ ਵਧਣੀ ਹੈਗੀ ਆ, ਜਿਹਦੇ ਕਰਕੇ ਉਹ ਕਹਿੰਦੇ ਆ ਵੀ ਉਸ ਨੂੰ ਪਾਰ ਜਿਹੜਾ ਆ ਉਹ ਕਰ ਚੁੱਕੇ ਜੀ। ਸੋ ਸ਼ਰਮਾ ਸਾਹਿਬ ਕਹਿੰਦੇ ਆ ਵੀ ਮੈਂ ਟੈਕਸੀ ਕਮਿਸ਼ਨ ਨੂੰ ਕਹੂੰਗਾ ਭਰਾਵੋ ਵੀ ਮੈਨੂੰ ਥੋੜੇ ਕੁ ਮਹੀਨੇ ਹੋਰ ਚਲਾਣ ਦਿਓ ਜਦ ਤੱਕ ਮੈਂ 65 ਸਾਲਾਂ ਦਾ ਹੋ ਜਾਣਾ, ਫਿਰ ਆਪਾਂ ਰਿਟਾਇਰ ਹੀ ਹੋ ਜਾਣਾ, ਲੈ ਕੇ ਰਿਟਾਇਰ ਹੋ ਜਾਣਾ। ਤੇ ਜੇ ਕਹਿੰਦੇ ਨਹੀਂ ਕਰੂਗੇ ਫਿਰ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗੀ, ਫਿਰ ਵੀ ਤਾਂ ਮੈਨੂੰ ਜਿਹੜਾ ਆ ਬੰਦ ਕਰਨੀ ਹੀ ਪੈਣੀ ਹੈਗੀ ਆ। ਸਰੋਤਿਆਂ ਨੂੰ ਯਾਦ ਹੋਊਗਾ 2014 ਦੇ ਵਿੱਚ ਮੈਡਾਲੀਅਨ ਬੱਬਲ ਬਰਸਟ ਹੋਇਆ ਸੀ। ਤੁਹਾਨੂੰ ਪਤਾ ਹੀ ਆ ਵੀ ਕਿਸ ਤਰ੍ਹਾਂ ਊਬਰ ਲਿਫਟ ਦੇ ਆਉਣ ਤੋਂ ਬਾਅਦ ਕਿਸੇ ਟਾਈਮ ਦੇ ਉੱਤੇ ਨਿਊਯਾਰਕ ਦੀ ਮੈਡਾਲੀਅਨ $1.3 ਮਿਲੀਅਨ ਤੱਕ ਜਿਹੜੀ ਵਿਕਦੀ ਹੁੰਦੀ ਸੀ, ਤੇ ਮੁੜ ਕੇ ਉਹ 2-2, 2.5 ਲੱਖ, 1.5 ਲੱਖ ਤੇ ਪਹੁੰਚ ਗਈ। ਸੋ ਬਹੁਤ ਹੀ ਜਿਹੜੀ ਬੁਰੀ ਸਿਚੁਏਸ਼ਨ ਆ। ਸੋ ਅੱਜ ਨਿਊਯਾਰਕ ਟਾਈਮ ਨੇ ਪੂਰੇ ਜੈਲੋ ਰੰਗ ਦੀ ਜਿਹੜੀ ਸ਼ਰਮਾ ਸਾਹਿਬ ਦੀ ਤੇ ਅਬਦੁੱਲਾ ਦੀ ਜਿਹੜੀ ਆ ਇਹ ਟੈਕਸੀ ਦਾ ਜ਼ਿਕਰ ਕੀਤਾ। ਸੋ ਉਹ ਕਹਿੰਦਾ ਵੀ ਮੈਂ 2 ਮਿਲੀਅਨ ਮਾਈਲ ਚਲਾਏ ਆ ਇੱਥੇ। ਕੋਈ ਜਦੋਂ 1980 ਤੋਂ ਮੈਂ ਕੈਬ ਡਰਾਈਵਰ ਆ ਤੇ ਇੱਕ ਇਸ ਕੈਬ ਦੇ ਉੱਤੇ 5.5 ਲੱਖ ਮੀਲ ਜਿਹੜੇ ਆ ਉਹ ਚਲਾ ਚੁੱਕੇ ਆ। 35 ਸਾਲਾਂ ਤੋਂ ਕਹਿੰਦਾ ਮੈਂ ਹੋਰ ਕੁਛ ਨਹੀਂ ਕੀਤਾ, ਬਸ ਇਹੀ ਕੁਛ ਕਰਤਾ ਆਇਆ। ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਹੁਣ ਲਵਾਂਗੇ ਜੀ ਇਜਾਜ਼ਤ। ਅਗਲਾ ਪ੍ਰੋਗਰਾਮ ਆਵੇਗਾ ਜੀ, ਮੈਂ ਆਵਾਂਗਾ ਨਾਲ ਹਨੇਰੀਆਂ ਦੇ, ਤੇ ਉਸ ਤੋਂ ਅਗਲੇ ਨਜ਼ਰੀਆ, ਤੇ 1 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ, 2-2:30 ਵਜੇ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਰਿਸ਼ਤੇ ਹੀ ਰਿਸ਼ਤੇ, 3 ਤੋਂ 4 ਸਾਂਝੀ ਸਤਰਿਆਜ ਪ੍ਰੋਗਰਾਮ ਦੇ ਵਿੱਚ ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਜਿਹੜੀਆਂ ਹੋਣਗੀਆਂ ਪੰਜਾਬੀ ਟੈਕ ਟਾਕ ਦੇ ਵਿੱਚ। ਈਵੀ ਨੂੰ ਲੈ ਕੇ ਸੈਮ ਐਲਟਮੈਨ ਦਾ ਜੋ ਇਸ ਟਾਈਮ ਇਸ਼ੂ ਬਣਿਆ ਪਿਆ ਓਪਨ AI ਦਾ, ਉਸ ਦੇ ਉੱਤੇ ਜਿਹੜੀ ਉਹ ਚਰਚਾ ਕਰਾਂਗੇ। ਤੇ ਫਿਰ 4 ਤੋਂ 5:30 ਵਜੇ ਤੱਕ ਪ੍ਰੋਗਰਾਮ ਦੇਸੋਂ ਪ੍ਰਦੇਸ਼, 5:40 ਦੇ ਤੇ ਅਪਡੇਟ ਕੈਲੀਫੋਰਨੀਆ, ਤੇ 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਸ਼ਾਮ ਦੇ ਦੀਵਾਨ,
ਜਿਹਦੇ ਵਿੱਚ 7 ਵਜੇ ਸ਼੍ਰੀ ਪੰਥ ਪ੍ਰਕਾਸ਼ ਦੀ ਜਿਹੜੀ ਲੜੀਵਾਰ ਕਥਾ ਚੱਲ ਰਹੀ ਆ ਉਸ ਦਾ ਅਗਲਾ ਭਾਗ ਉਹ ਪੇਸ਼ ਕੀਤਾ ਜਾਊਗਾ। ਫਿਰ 8 ਵਜੇ ਤੋਂ ਬਾਅਦ ਚ ਪ੍ਰੋਗਰਾਮ ਖਬਰ ਤੇ ਨਜ਼ਰ ਦੀਪਕ ਸ਼ਰਮਾ ਚਨਾਥਲ ਉਹਨਾਂ ਦੇ ਨਾਲ, ਤੇ ਫਿਰ ਉਸ ਤੋਂ ਉਪਰੰਤ ਰਾਤ ਦੇ 10 ਵਜੇ ਤੱਕ ਪ੍ਰੋਗਰਾਮ ਕਦੀ ਤੇ ਹੱਸ ਬੋਲਵੇ ਉਹ ਪੇਸ਼ ਹੋਊਗਾ। ਲਗਾਤਾਰ ਪ੍ਰੋਗਰਾਮ ਚੱਲਦੇ ਰਹਿਣਗੇ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ।